ਸਤਿ ਸ਼੍ਰੀ ਅਕਾਲ, ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸਰੀਗਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਕੁਝ ਅਹਿਮ ਵਾਪਰੀਆਂ ਘਟਨਾਵਾਂ ਬਾਰੇ, ਕੁਝ ਖਾਸ ਜਾਣਕਾਰੀਆਂ ਦਾ ਤਬਸਰਾ। ਉਸ ਤੋਂ ਪਹਿਲਾਂ ਕਿ ਪ੍ਰੋਗਰਾਮ ਤੋਂ ਅੱਗੇ ਵਧੀਏ, ਧੰਨਵਾਦ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ 25 ਸਾਲਾਂ ਤੋਂ ਭਰੋਸੇਯੋਗਤਾ ਦਾ ਦੂਜਾ ਨਾਂ ਤੇ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ 408 272 2500 ਡਾਇਲ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ। ਟਰਕੀਆਨਾ ਇਮੀਗ੍ਰੇਸ਼ਨ ਲਾਭ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਕਰਨੀ ਹੈ, ਸਵਾਲ ਕਰਨਾ ਤਾਂ 415 909 0503 ਤੇ ਕਰ ਸਕਦੇ ਹੋ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਸੀਲੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਲ ਨਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਵੀ ਕੰਮ ਕਰਦੇ ਨੇ, ਨਵੇਂ ਪੁਰਾਣੇ ਟਾਇਰਾਂ ਦਾ ਵੀ ਕੰਮ ਕਰਦੇ ਨੇ। ਲੋਕੇਸ਼ਨ ਅਸੈਂਤਾ ਨੇਲਾ ਦੀ ਨਿੰਮਾ ਸਹੋਤਾ ਦੇ ਨਾਲ ਸੰਪਰਕ ਕਰ ਸਕਦੇ ਹੋ 209 277 0113 ਤੇ। ਟਰੱਕਾਂ ਦੀ ਵਧੀਆ ਸਿਖਲਾਈ ਲੈਣ ਦੇ ਲਈ ਅਜੀਤ ਅਟਵਾਲ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਨੰਬਰ ਹੈ ਜੀ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤਾਂ 855 905 2575 ਤੇ ਸੰਪਰਕ ਕੀਤਾ ਜਾ ਸਕਦਾ ਹੈ। ਜੁੜਦੇ ਹਾਂ ਮਿੰਟੂ ਗੁਰਸਰੇਗਾ ਜੀ ਦੇ ਨਾਲ ਤੇ ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਸਿੱਧੂ ਮੂਸੇਵਾਲਾ ਦੇ ਨਾਲ ਹੀ ਜੁੜੀ ਖਬਰ ਤੋਂ ਸ਼ੁਰੂਆਤ ਕਰ ਲੈਂਦੇ ਹਾਂ। ਉਹਨਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰ ਦਿੱਤੀਆਂ ਨੇ ਜੀ। ਬਿਲਕੁਲ, ਦੇਖੋ ਇਹ ਸਾਰਾ ਕੁਛ ਤੇ ਜਿਹੜਾ ਹੈ ਉਹ ਹੋ ਜਾਂਦਾ ਹੈ, ਇਨਸਾਨ ਤੋਂ ਬਾਅਦ ਚੱਲੀ ਜਾਂਦਾ, ਦੁਨੀਆਦਾਰੀ ਹੈ। ਸਾਰੀਆਂ ਰਸਮਾਂ, ਸਾਰੀਆਂ ਕਿਰਿਆਵਾਂ ਜਿਹੜੀਆਂ ਕਿ ਇਨਸਾਨ ਜਿਹੜਾ ਆ ਉਹ ਇਸ ਸੰਸਾਰ ਤੋਂ ਚਲੇ ਗਿਆ, ਉਹ ਦੁਬਾਰਾ ਨਹੀਂ ਆਉਣਾ। ਤਾਂ ਖੈਰ ਦੇਖੋ, ਇਸ ਤੋਂ ਬਾਅਦ ਭੋਗ ਪੈ ਜਾਏਗਾ, ਖਬਰਾਂ ਘਟ ਜਾਣਗੀਆਂ। ਜਿਹੜੇ ਮੀਡੀਆ ਕੈਮਰੇ ਉਹਦੇ ਕੁੱਤੇ ਤੇ, ਉਹਦੀ ਟਰਾਲੀ ਤੇ, ਉਹਦੇ ਉਸ ਸ਼ਮਸ਼ਾਨ ਘਾਟ ਤੇ ਜਿਹਦੇ ਵਿੱਚ ਉਹ ਮੱਚਿਆ ਵੀ ਨਹੀਂ, ਉੱਥੇ ਘੁੰਮਦੇ ਸੀਗੇ ਸ਼ਾਇਦ ਸਾਲ ਖੰਡ ਤੱਕ। ਉਹ ਸਾਰੇ ਕੈਮਰੇ ਜਿਹੜੇ ਆ ਕੋਈ ਹੋਰ ਥਾਂ ਲੱਭਦੇ ਹੋ, ਕਿਉਂਕਿ ਉਹਨਾਂ ਦਾ ਕੰਮ ਹੈ ਮੁਰਦਾਰ ਚੁਗਣਾ। ਤਾਂ ਖੈਰ ਇਹ ਦੁਨੀਆਦਾਰੀ ਚੱਲਦੀ ਰਹਿੰਦੀ ਹੈ। ਕੀਰਤਪੁਰ ਸਾਹਿਬ ਦੇ ਵਿੱਚ ਇਹ ਅਸਥੀਆਂ ਜਲ ਪ੍ਰਵਾਹ ਗਈਆਂ। ਅੱਛਾ ਖਾਸਾ ਉੱਥੇ ਵੀ ਜੇ ਕਹੀਏ ਆਪਾਂ ਤਾਂ ਇਕੱਠ ਸੀਗਾ, ਬਹੁਤ ਸਾਰੇ ਲੀਡਰ ਵੀ ਗਏ ਹੋਏ ਸਨ, ਚਾਹੁਣ ਵਾਲੇ ਵੀ ਤੇ ਫਿਰ ਪਰਿਵਾਰ ਦੇ ਜੋ ਸਕੇ ਸੋਤਰੇ ਜਾਂ ਨਜ਼ਦੀਕੀ। ਇਸ ਤੋਂ ਇਲਾਵਾ ਜੋ ਨਮਿਤ ਸ਼ਰਧਾਂਜਲੀ ਸਮਾਗਮ ਹੁੰਦਾ ਹੈ ਉਹਦਾ ਵੀ ਐਲਾਨ ਕਰ ਦਿੱਤਾ ਗਿਆ ਕਿ 8 ਤਰੀਕ ਨੂੰ ਮੂਸੇਵਾਲਾ ਨਮਿਤ ਸ਼ਰਧਾਂਜਲੀ ਸਮਾਗਮ ਹੈ ਜਿਹੜਾ ਹੋਏਗਾ। ਹਾਲਾਂਕਿ ਜਗ੍ਹਾ ਹਾਲੇ ਇਹ ਡਿਕਲੇਅਰ ਨਹੀਂ ਕੀਤੀ ਗਈ, ਜਗ੍ਹਾ ਕਿਹੜੀ ਹੋਏਗੀ, ਪਿੰਡ ਹੋਏਗਾ ਜਾਂ ਕੋਈ ਆਸੇ ਪਾਸੇ ਕੁਝ ਹੋਰ ਜਗ੍ਹਾ ਚੁਣੀ ਜਾ ਸਕਦੀ ਹੈ, ਖੇਤ ਹੋਣਗੇ, ਇਹਦੇ ਬਾਰੇ ਕਿਉਂਕਿ ਆਪਾਂ ਉਸ ਮੀਡੀਆ ਚੋਂ ਨਹੀਂ ਹੈ ਜਿਹੜਾ ਪਹਿਲਾਂ ਹੀ ਜਾ ਕੇ ਕਹਿ ਦਿੰਦਾ ਕਿ ਇੱਥੇ ਕੱਲ ਨੂੰ ਚਿਖਾ ਚਿਣੀ ਜਾਏਗੀ। ਸੋ ਇਹ ਕਿ 8 ਨੂੰ ਸ਼ਰਧਾਂਜਲੀ ਸਮਾਗਮ ਹੋਏਗਾ। ਫਿਰ ਇਸ ਤੋਂ ਇਲਾਵਾ ਜਿਹੜੇ ਜ਼ਖਮੀ ਆ ਉਹਨਾਂ ਦਾ ਇਲਾਜ ਸਰਕਾਰ ਨੇ ਚੁੱਕ ਲਿਆ ਕਿ ਅਸੀਂ ਜਿੰਨਾ ਵੀ ਇਲਾਜ ਆਏਗਾ ਉਹ ਸਾਰਾ ਉਠਦੇ ਆ, ਉਹ ਖਰਚਾ ਅਸੀਂ ਕਰਾਂਗੇ। ਸਰਕਾਰ ਦੀ ਇਹ ਪਹਿਲ ਕਦਮੀ ਹੈ। ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਅੱਜ ਕਾਂਗਰਸ ਨੇ ਇੱਕ ਮੈਮੋਰੰਡਮ ਦਿੱਤਾ ਵਾ ਰਾਜਪਾਲ ਨੂੰ, ਜਾ ਕੇ ਵਫਦ ਇਹਨਾਂ ਦਾ ਮਿਲਿਆ। ਸਰਕਾਰ ਤੇ ਸਵਾਲ ਚੁੱਕੇ ਆ ਕਿ ਕਿਉਂ, ਕਿਉਂਕਿ ਦੇਖੋ ਸਿੱਧੂ ਮੂਸੇਵਾਲਾ ਗਾਇਕ ਵੀ ਸੀਗਾ, ਸਿੱਧੂ ਮੂਸੇਵਾਲਾ ਇੱਕ ਮਾਂ ਦਾ ਪੁੱਤ ਵੀ ਸੀਗਾ, ਪਰ ਇਸ ਤੋਂ ਇਲਾਵਾ ਕਾਂਗਰਸਮੈਨ ਵੀ ਸੀਗਾ। ਤਾਂ ਕਾਂਗਰਸੀ ਜਿਹੜੇ ਆ ਉਹ ਗਏ ਨੇ ਇਸੇ ਲਿਹਾਜ਼ ਦੇ ਨਾਲ ਕਿ ਬਈ ਕਿਹੜੇ ਕਾਰਨ ਰਹੇ, ਸਰਕਾਰ ਦੀ ਇਹ ਕੁਤਾਈ ਨਲਾਇਕੀ ਕਿਉਂ ਹੋਈ ਕਿ ਜਿਹੜੀ ਸਿਕਿਉਰਿਟੀ ਵਾਲੀ ਸੂਚੀ ਆ ਉਹ ਲੀਕ ਹੋਈ। ਤਾਂ ਉਹਨਾਂ ਨੇ ਇਸ ਮੌਕੇ ਤੇ ਕਾਫੀ ਸਰਕਾਰ ਦੀ ਆਲੋਚਨਾ ਵੀ ਕੀਤੀ। ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸਾਰਾ ਵਫਦ ਗਿਆ ਸੀਗਾ। ਇਸ ਤੋਂ ਇਲਾਵਾ ਅੱਜ ਦਿਨ ਭਰ ਇਹ ਚਰਚਾ ਚੱਲਦੀ ਰਹੀ ਕਿ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲਿਆਂਦਾ ਜਾ ਸਕਦਾ ਹੈ। ਹਾਲਾਂਕਿ ਦੇਰ ਸ਼ਾਮ ਤੱਕ ਹਾਲੇ ਕੋਈ ਪਤਾ ਨਹੀਂ ਲੱਗਿਆ। ਇਨ ਬਿਟਵੀਨ ਇਹ ਵੀ ਖਬਰ ਆਈ ਕਿ ਜਿਹੜੀ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਪਟੀਸ਼ਨ ਪਾਈ ਸੀ ਦਿੱਲੀ ਦੇ ਵਿੱਚ, ਉਹ ਇਹਨਾਂ ਨੇ ਵਿਡਰੋ ਕਰਕੇ ਤੇ ਫੈਸਲਾ ਕੀਤਾ ਕਿ ਅਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਅੱਡ ਤੋਂ ਪਟੀਸ਼ਨ ਜਿਹੜੀ ਉਹ ਪਾ ਦਿਆਂਗੇ। ਤਾਂ ਇਹ ਹੁਣ ਵੇਖਣਾ ਹੋਏਗਾ ਕਿਉਂਕਿ ਮਾਨਸਾ ਦੇ SSP ਜਿਨ੍ਹਾਂ ਦਾ ਨਾਮ ਹੈ
ਉਹ ਤੇ ਕਹਿ ਰਹੇ ਨੇ ਕਿ ਅਸੀਂ ਇਹਨੂੰ ਲੈ ਕੇ ਆਵਾਂਗੇ ਪੰਜਾਬ ਦੇ ਵਿੱਚ। ਕਦੋਂ ਲਿਆਂਦਾ ਜਾਂਦਾ ਹੈ? ਹਾਲਾਂਕਿ 5 ਰੋਜ਼ਾ ਰਿਮਾਂਡ ਜਿਹੜਾ ਆ ਉਹ ਦਿੱਲੀ ਪੁਲਿਸ ਨੇ ਲੈ ਰੱਖਿਆ ਆਲਰੇਡੀ, ਔਰ ਦਿੱਲੀ ਪੁਲਿਸ ਨੇ ਬਹੁਤ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੜੀ, ਮੈਂ ਕਹੂੰਗਾ, ਪੈਂਤੜੇਬਾਜ਼ੀ ਵਰਤੀ। ਜਿਵੇਂ ਹੀ ਨਾ ਆਇਆ, ਜਿਵੇਂ ਖੇਡ ਖੁੱਲਣੀ ਸਟਾਰਟ ਹੋਈ ਥੋੜੀ ਜੀ, ਤਾਂ ਉਹਨਾਂ ਨੇ ਇੱਕ ਪੁਰਾਣੇ ਕੇਸ ਦੇ ਵਿੱਚ, ਇਸ ਕੇਸ ਦੇ ਵਿੱਚ ਤੇ ਉਹਨੇ ਸ਼ਾਇਦ ਇਹ ਸਾਰਾ ਕੁਝ ਕਰ ਰੱਖਿਆ ਸੀਗਾ ਇੰਤਜ਼ਾਮ, ਤਾਂ ਉਹ ਪੁਲਿਸ, ਦਿੱਲੀ ਪੁਲਿਸ ਜਿਹੜੀ ਆ 2 ਕਦਮ ਅੱਗੇ ਆ, ਕਿਉਂਕਿ ਉਹ ਬਹੁਤ ਵਾਹ ਵਾਸਤਾ ਰੱਖਦੇ ਨੇ ਇਹੋ ਜਿਹੇ ਲੋਕਾਂ ਨਾਲ। ਤਾਂ ਉਹਨਾਂ ਨੇ ਇੱਕ ਪੁਰਾਣੇ ਕੇਸ ਦੇ ਵਿੱਚ ਇਹ ਰਿਮਾਂਡ ਜਿਹੜਾ ਹਾਸਲ ਕੀਤਾ, ਜਿੰਨਾ ਕੁ ਮੈਨੂੰ ਪਤਾ ਲੱਗ ਸਕਿਆ ਦਿੱਲੀ ਤੋਂ। ਖੈਰ, ਤੇ ਦੂਜੀ ਚੀਜ਼ ਜਿਹੜੀ ਹੈ ਕਿ SIT ਜਿਸ ਦਾ ਗਠਨ ਕੀਤਾ ਗਿਆ ਸੀਗਾ, ਉਸ SIT ਨੂੰ ਥੋੜਾ ਜਿਹਾ ਅੱਜ ਇਹਨਾਂ ਨੇ ਹੋਰ ਵੱਡਾ ਕਰ ਦਿੱਤਾ। ਜਸਕਰਨ ਸਿੰਘ ਜਿਹੜੇ ਆ ਕਾਫੀ ਵੱਡੇ ਅਫਸਰ, ਉਹਨਾਂ ਨੂੰ ਸ਼ਾਮਲ ਕੀਤਾ ਗਿਆ। ਗੁਰਮੀਤ ਚੌਹਾਨ ਐਕਸਪਰਟ ਨੇ ਜਿਹੜੇ ਮਤਲਬ ਕਿ ਗਰੋਹਬਾਜ਼ੀ ਦੇ ਖਿਲਾਫ ਕਾਰਵਾਈਆਂ ਜਾਂ ਐਕਸ਼ਨ ਕਰਨ ਦੇ, ਤਾਂ ਉਹਨਾਂ ਨੂੰ ਵੀ ਨਾਲ ਜੋੜ ਦਿਆ ਗਿਆ। ਤਾਂ ਵੱਡੀ ਕਰ ਦਿੱਤੀ ਗਈ ਹੈ SIT ਦੇ ਵਿੱਚ। ਮੇਰੇ ਖਿਆਲ ਦੇ ਨਾਲ ਮਾਨਸਾ ਦਾ DSP, CIS ਸਟਾਫ ਦਾ ਇੰਚਾਰਜ, ਉਹ ਵੀ ਸਾਰੇ ਸ਼ਾਮਲ ਕਰ ਲਏ ਗਏ। ਤੇ ਖੈਰ, ਇੱਕ ਚੀਜ਼ ਜਿਹੜੀ ਹੈ ਉਹ ਅੱਜ ਨਵੀਂ ਵੇਖਣ ਨੂੰ ਮਿਲੀ ਹੈ ਜਾਂ ਨਵੀਂ ਸੁਣਨ ਨੂੰ ਮਿਲੀ ਹੈ, ਉਹ ਇਹ ਆ ਕਿ ਜਿਹੜੇ ਗੁਰਪ੍ਰੀਤ ਸਿੰਘ ਬਣਾਵਾਲੀ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ, ਜਿਹੜੇ ਹਾਲ ਦੀ ਘੜੀ ਇਕਲੌਤੇ ਲੀਡਰ ਨੇ ਜਿਹੜੇ ਉਹਨਾਂ ਦੇ ਘਰੇ ਗਏ ਨੇ, ਪਰ ਸੰਸਕਾਰ ਤੇ ਨਹੀਂ ਗਏ, ਬਾਅਦ ਦੇ ਵਿੱਚ ਗਏ ਨੇ। ਤੇ ਇਹ ਹਸਪਤਾਲ ਦੇ ਵਿੱਚ ਉਹਨਾਂ ਨੌਜਵਾਨਾਂ ਦਾ ਵੀ ਪਤਾ ਲੈ ਕੇ ਆਇਆ ਜੋ ਸਿੱਧੂ ਮੂਸੇਵਾਲੇ ਦੇ ਨਾਲ ਸਨ। ਉਹਨਾਂ ਨੇ ਜੋ ਗੱਲਾਂ ਦੱਸੀਆਂ, ਉਹਦੇ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਕਿ ਬੇਸਿਕਲੀ ਇਹ ਜਿਹੜੀ ਗੱਡੀ ਸੀ, ਇਹਦਾ ਪਤਾ ਲੱਗ ਗਿਆ ਸੀਗਾ ਸਿੱਧੂ ਮੂਸੇਵਾਲੇ, ਕਿਉਂਕਿ ਜਦੋਂ ਫੋਲੋ ਕਰ ਰਹੇ ਸੀ ਤਾਂ ਪਹਿਲਾਂ ਕਿਹਾ ਗਿਆ ਕਿ ਇਹ ਫੈਨ ਹੀ ਹੋਣਗੇ, ਕੋਈ ਚੱਕਰ ਨਹੀਂ ਹੈਗਾ ਤੇ ਕੋਈ ਗੱਲ ਨਹੀਂ ਹੈ। ਪਰ ਬਾਅਦ ਦੇ ਵਿੱਚ ਜਦੋਂ ਇੱਕ ਭੀੜੇ ਰਾਹ ਤੇ ਗਏ ਤਾਂ ਉਹ ਗੱਡੀ ਮਤਲਬ ਕਿ ਉੱਤੋਂ ਦੀ ਆ ਗਈ, ਬਲਕਿ ਕਰੋਲਾ ਗੱਡੀ ਤਾਂ ਸਾਹਮਣੇ ਉਹਨਾਂ ਨੇ ਫੇਟ ਮਾਰਨ ਦਾ ਯਤਨ ਕੀਤਾ, ਤੇ ਫਿਰ ਇਹਨਾਂ ਨੂੰ ਲੱਗਿਆ ਕਿ ਅਟੈਕ ਦੀ ਸੰਭਾਵਨਾ ਹੋ ਸਕਦੀ। ਤਾਂ ਇਹਨੇ ਆਖਿਆ ਕਿ ਘਬਰਾਓ ਨਾ, ਮੇਰੇ ਕੋਲ ਵੈਪਨ ਹੈਗਾ। ਪਰ ਉਹ ਕਹਿੰਦੇ ਆ ਕਿ ਬਦਕਿਸਮਤੀ ਇਸ ਗੱਲ ਦੀ ਕਿ ਉਹਦੇ ਵਿੱਚ 2 ਹੀ ਕਾਰਤੂਸ ਸੀ। ਉਸ ਦਿਨ 2 ਹੀ ਕਾਰਤੂਸ ਸੀਗੇ, ਫੁੱਲੀ ਲੋਡਡ ਨਹੀਂ ਸੀ। ਉਹਦਾ ਕਾਰਨ ਇਹ ਆ ਕਿ 1-2 ਦਿਨ ਪਹਿਲਾਂ ਕੋਲ ਕੋਈ ਆਇਆ ਸੀਗਾ, ਇਹਦਾ ਕੋਈ ਸੱਜਣ ਸਨੇਹੀ ਮੂਸੇਵਾਲ ਦਾ, ਤਾਂ ਉੱਥੇ ਹਥਿਆਰ ਜਦੋਂ ਨਮਾਇਸ਼ ਦੇ ਰੂਪ ਚ ਕੱਢੇ ਗਏ, ਆਪਦਾ ਵਿਖਾਇਆ ਗਿਆ, ਤਾਂ ਇਹਨੇ ਫਾਇਰ ਕਰਕੇ ਦਿਖਾਏ ਸੀ। ਤਾਂ ਉਸ ਤੋਂ ਬਾਅਦ ਸ਼ਾਇਦ ਗੋਲੀਆਂ ਭਰਨੀਆਂ ਭੁੱਲ ਗਿਆ। ਮਤਲਬ ਤਾਂ ਉਸ ਸਮੇਂ ਸ਼ਾਇਦ ਸਿੱਧੂ ਮੂਸੇਵਾਲੇ ਦੇ ਜ਼ਿਹਨ 'ਚ ਚੱਲ ਰਿਹਾ ਸੀ, ਜਿਸ ਠਰਮੇ ਨਾਲ, ਜਿਸ ਕੌਨਫੀਡੈਂਸ ਨਾਲ ਉਹ ਕਹਿ ਰਿਹਾ ਕਿ ਕੋਈ ਗੱਲ ਨਹੀਂ, ਆਉਣ ਦਿਓ, ਮੇਰੇ ਕੋਲ ਵੈਪਨ ਹੈਗਾ, ਤਾਂ ਸ਼ਾਇਦ ਉਹਨੂੰ ਇਹ ਚੇਤਾ ਹੀ ਨਹੀਂ ਹੈ ਕਿ ਮੇਰਾ ਵੈਪਨ ਸਿਰਫ 2 ਕਾਰਤੂਸ ਰੱਖਦਾ। ਤਾਂ ਇਹ ਇੱਕ ਬਹੁਤ ਵੱਡੀ ਗੱਲ ਹੋਈ, ਕਿਉਂਕਿ ਜਦੋਂ ਉਹਨਾਂ ਨੇ ਫਿਰ ਫਾਇਰ ਕੀਤੇ, ਮਤਲਬ ਕਿ ਫੇਟ ਮਾਰਨ ਤੋਂ ਬਾਅਦ ਓਵਰਟੇਕ ਕਰਕੇ ਫਿਰ ਦੁਬਾਰਾ, ਕਿਉਂਕਿ ਰਸਤਾ ਅੱਗੇ ਬਹੁਤ ਭੀੜਾ ਸੀ, ਦੱਸਦੇ ਕਿ ਗੱਡੀ ਬਹੁਤ ਸਲੋ ਸੀ, ਤਾਂ ਉਹਨਾਂ ਨੇ ਫਿਰ ਮਿਲ ਕੇ ਜਦੋਂ ਫਾਇਰ ਕੀਤੇ ਨੇ ਟਾਇਰਾਂ ਤੇ, ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਅੱਗੇ ਆ ਕੇ ਫਰੰਟ ਤੋਂ ਗੋਲੀਆਂ ਮਾਰੀਆਂ। ਤੇ ਇੱਕ ਵਾਰੀ ਉਹ ਚਲੇ ਵੀ ਗਏ ਆ। ਫਿਰ ਕਹਿੰਦੇ ਆ ਕਿ ਜਦੋਂ ਇੱਕ ਮੁੰਡੇ ਨੇ ਪਿੱਛੋਂ ਉੱਠ ਕੇ ਸਿਰ ਕੱਢ ਕੇ ਮਾੜਾ ਜਿਹਾ ਵੇਖਿਆ ਕੀ ਸੂਰਤ ਹਾਲ ਹੈ, ਕਹਿੰਦੇ ਕਿ ਫਿਰ ਮੁੜ ਕੇ ਆਏ ਨੇ ਤੇ ਫਿਰ ਛੁੱਟੀ ਲਾ ਕੇ ਗਏ ਨੇ। ਯਾਨੀ ਕਾਫੀ ਟਾਈਮ ਬਲੈਰੋ ਗੱਡੀ ਜਿਹੜੀ ਆ ਉਹ ਬਾਅਦ ਦੇ ਵਿੱਚ ਆਉਂਦੀ ਹੈ, ਮਤਲਬ ਕਿ ਇਕੱਠੀਆਂ ਨਹੀਂ, ਥੋੜੇ ਸਮੇਂ ਤੋਂ ਬਾਅਦ, ਥੋੜੇ ਵਕਫੇ ਤੋਂ ਬਾਅਦ ਉੱਥੇ ਪਹੁੰਚਦੀ ਹੈ। ਤਾਂ ਇਹ ਇੱਕ ਨਵੀਂ ਅਪਡੇਸ਼ਨ ਹੈ ਇਸ ਮਾਮਲੇ 'ਚ, ਜਾਂ ਕਹਿ ਲਓ ਕਿ ਖੁਲਾਸਾ ਹੈ ਗੁਰਪ੍ਰੀਤ ਬਣਾਵਾਲੀ ਦੇ ਹਵਾਲੇ ਨਾਲ। ਮੈਂ ਕਹਿ ਰਿਹਾ, ਮੈਂ ਹੁਣੇ ਉਹਨਾਂ ਦਾ ਇੱਕ ਲੰਮਾ ਚੌੜਾ ਇੰਟਰਵਿਊ ਜਿਹੜਾ ਵੇਖ ਕੇ ਹਟਿਆ। ਜੀ ਪੰਜਾਬ ਦੇ ਵਿੱਚ ਮਿੰਟੂ ਜੀ ਇੱਕ ਹੋਰ ਸ਼ੂਟ ਆਊਟ ਹੋਇਆ, ਇੱਕ ਜਣੇ ਦੀ ਮੌਤ ਵੀ ਹੋ ਗਈ ਹੈ ਜੀ। ਦੇਖੋ, ਇੱਥੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਹੁਣ ਪੰਜਾਬ ਦੀ ਧਰਤੀ ਜਿਹੜੀ ਹੈ ਉਹ ਜਿਹਨੂੰ ਹਰੀ ਭਰੀ ਆਪਾਂ ਕਹਿੰਦੇ ਸਾਂ, ਤਾਂ ਉਹਦੇ ਵਿੱਚ ਰੱਤ ਦੇ ਧੱਬੇ ਜਿਹੜੇ ਆ ਉਹ ਸੁੱਕਦੇ ਨਹੀਂ ਹੈ, ਬਦਕਿਸਮਤੀ ਬਣਦੀ ਜਾ ਰਹੀ ਹੈ। ਖੈਰ, ਇਹ ਜਿਹੜੀ ਘਟਨਾ ਹੋਈ ਆ, ਵੈਸੇ ਤੇ ਕੀ ਕਹੀਏ, ਸਮਝ ਨਹੀਂ ਆਉਂਦੀ ਕਿ ਦੌਰ ਕਿਹੋ ਜਿਹਾ। ਕਿਸੇ ਨੇ ਕਿਹਾ ਕਿ ਮੇਰੇ ਲਫ਼ਜ਼ੋਂ में अभी जान नहीं है, मेरे बुरे वक्त की बस यही एक पहचान है। ਸੋ ਸਾਡੇ ਦੌਰ ਦੀ, ਮੇਰੇ ਬੁਰੇ ਵਕਤ ਦੀ ਗੱਲ ਨਹੀਂ ਹੈ, ਜੋ ਪੰਜਾਬ ਦੇ ਬੁਰੇ ਵਕਤ ਦੀ ਹੈ, ਬਸ ਇਹੋ ਪਛਾਣ ਹੈ ਕਿ ਲਫ਼ਜ਼ਾਂ ਦੇ ਵਿੱਚ ਜਾਨ, ਇਹੀ ਪਛਾਣ ਹੈ। ਤੋ ਕਾਲਜ ਦੇ ਸਾਹਮਣੇ ਉਹ ਖਾਲਸਾ ਕਾਲਜ ਜਿਹੜਾ ਬੜਾ ਮਸ਼ਹੂਰ ਹੈ, ਅਟਾਰੀ ਰੋਡ ਤੇ ਹੈ, ਜਿਹਨੇ ਵੇਖਿਆ ਹੋਏਗਾ ਸਭ ਨੂੰ ਪਤਾ ਹੀ ਹੈ। ਅੱਛਾ, ਉੱਥੇ ਮਤਲਬ ਕਿ 2 ਨੌਜਵਾਨ ਗਏ ਸਨ, ਸ਼ਾਇਦ ਇੱਕ ਨੇ ਕੋਈ ਨਹੀਂ ਸੀ ਜਾਂ ਕੋਈ ਹੋਰ ਕੰਮ ਹੋਏਗਾ, ਤੁਹਾਨੂੰ ਪਤਾ ਹੀ ਹੈ ਮੁੰਡੇ ਕਿਵੇਂ ਜਾਂਦੇ ਹੁੰਦੇ ਕਾਲਜ, ਇਹ ਵੀ ਤੁਹਾਨੂੰ ਪਤਾ ਹੋਏਗਾ। ਖੈਰ, ਤਾਂ
ਉੱਥੇ ਕੋਈ ਹੋਰ ਧਿਰ ਪਹੁੰਚੀ ਆ ਜਿਹੜੀ ਅਸਲੇ ਦੇ ਨਾਲ ਲੈਸ ਸੀਗੀ, ਤਾਂ ਉਹਨਾਂ ਨੇ ਫਾਇਰ ਮਾਰਿਆ। ਹੁਣ ਕਮਾਲ ਦੀ ਗੱਲ ਇਹ ਆ, ਜਾਂ ਕਹਿ ਲਓ ਕਿ ਕਮਾਲ ਦੀ ਕਾਹਦੀ ਕਹਿ ਲਈਏ ਕਿ ਕਹਿਰ ਦੀ ਗੱਲ ਹੈ ਕਿ ਇੱਕ ਨੌਜਵਾਨ ਦੂਜੇ ਦੇ ਨਾਲ ਗਿਆ ਸੀ, ਦੋਸਤ ਹੋਏਗਾ, ਤਾਂ ਜਦੋਂ ਆ ਕੇ ਉਹ ਬਸਈਆ ਕਰਨ ਲੱਗੇ, ਉਹ ਜਿਹੜਾ ਨਾਲ ਗਿਆ ਸੀ ਬਟਾਲੇ ਦਾ, ਉਹ ਵਿੱਚ ਛਡਾਵਾ ਬਣ ਗਿਆ। ਮਤਲਬ ਕਿ ਜਿੱਦਾਂ ਕਹਿ ਲਈਏ ਕਿ ਗੱਲ ਨੂੰ ਠੰਡਿਆ ਪਾਉਣ ਦਾ ਯਤਨ ਕੀਤਾ, ਤਾਂ ਫੈਰ ਉਹਦੇ ਮਾਰਿਆ ਗਿਆ ਹਿੱਕ ਦੇ ਵਿੱਚ, ਉਹਨੂੰ ਹਸਪਤਾਲ ਖੜਿਆ ਗਿਆ, ਜਿੱਥੇ ਡਾਕਟਰਾਂ ਨੇ ਉਹਨੂੰ ਮ੍ਰਿਤਕ ਐਲਾਨ ਦਿੱਤਾ। ਉਹ ਮੁੰਡਾ ਜਿਹੜਾ ਕਿ ਨਾਲ ਗਿਆ ਸੀ, ਜਿਹਦਾ ਕੋਈ ਕਸੂਰ ਵੀ ਹੈ ਨਹੀਂ ਸੀਗਾ, ਕੋਈ ਉਹਦਾ ਕਹਿ ਲਓ ਕਿ ਕੋਈ ਦੁਸ਼ਮਣੀ ਵਾਲਾ ਕੰਮ ਨਹੀਂ ਸੀ। ਹਾਲਾਂਕਿ ਬਾਅਦ ਦੇ ਵਿੱਚ ਪੁਲਿਸ ਨੇ ਜੋ ਗੱਲ ਕਹੀ, ਵੈਸੇ ਤੇ ਸਾਡੀ ਜਿਹੜੀ ਪੁਲਿਸ ਹੈ ਨਾ, ਪਤਾ ਨਹੀਂ ਉਹ ਕੀ ਖਾਣ ਲੱਗ ਪਈ ਹੈ। ਸੜਕਾਂ ਤੇ ਉਹ ਜਿਹੜੀ ਹਰੀ ਬੂਟੀ ਖਲੋਤੀ ਹੁੰਦੀ ਹੈ, ਪਤਾ ਨਹੀਂ ਕੋਈ ਰਗੜਾ ਸ਼ਗੜਾ ਉਹਦਾ ਕਰਨ ਲੱਗ ਗਏ ਨੇ। ਕਿਉਂਕਿ ਅੱਜ ਪੁਲਿਸ ਅਫਸਰਾਂ ਦਾ ਇਹ ਵਰਜ਼ਨ ਸੀਗਾ ਇਸ ਮਾਮਲੇ ਦੇ ਵਿੱਚ ਕਿ ਦੇਖੋ ਜੀ, ਇਹ ਰੂਟੀਨ ਦੀ ਫਾਇਰਿੰਗ ਹੈ, ਗੈਂਗਵਾਰ ਨਹੀਂ ਹੈ। ਤੁਹਾਡਾ ਭਲਾ ਹੋ ਜਾਵੇ। ਤੁਹਾਨੂੰ ਧੂੜਾ ਕਿਹਨੇ ਧੂੜ ਦਿੱਤਾ ਹੈ ਸਿਰ ਦੇ ਵਿੱਚ? ਤੁਹਾਡੀ ਅਕਲ ਕਿੱਧਰ ਚਲੇ ਗਈ ਹੈ? ਉਹ ਬੰਦਾ ਮਰਨ ਨੂੰ, ਮੁੰਡਾ ਮਰਨ ਨੂੰ ਰੂਟੀਨ ਦੀ ਫਾਇਰਿੰਗ ਦੱਸ ਰਹੇ। ਇਹਦਾ ਮਤਲਬ ਇਹ ਆ ਕਿ ਬਈ ਪੰਜਾਬ ਦੇ ਵਿੱਚ ਗੋਲੀ ਚੱਲਣੀ ਇੱਕ ਰੂਟੀਨ ਆ। ਫਿਰ ਮੈਂ ਤੇ ਕਹਿੰਦਾ ਕਿ ਇੱਕ ਪ੍ਰੈਸ ਨੋਟ ਜਾਰੀ ਕਰ ਦੇਣਾ ਚਾਹੀਦਾ ਭਗਵੰਤ ਮਾਨ ਹੋਰਾਂ ਨੂੰ, ਉਹ 10 ਦਿਨ ਪੁਲਿਸ ਦੇ ਹਵਾਲੇ ਦੇ ਨਾਲ। ਵੈਸੇ ਤੇ ਉਹਨਾਂ ਨੂੰ ਅੱਜ ਕੱਲ ਸਵਾਲ ਜਿਹੜੇ ਆ ਪਹੁੰਚਦੇ ਹੀ ਨਹੀਂ ਹੈ, ਉਹਨਾਂ ਦੇ ਖਾਸਮ ਖਾਸ ਪੱਤਰਕਾਰ ਹੀ ਉੱਥੋਂ ਤੱਕ ਪਹੁੰਚਦੇ ਹੋ, ਦੂਸਰੇ ਤਾਂ ਪਹੁੰਚਣ ਨੂੰ ਵੀ ਗਏ, ਤਾਂ ਉਹ ਸਵਾਲ ਸ਼ਾਇਦ ਉਹ ਵੀ ਨਹੀਂ ਜਾਂਦੇ ਉੱਥੋਂ ਤੱਕ, ਝੀਤਾਂ ਹੀ ਬੰਦ ਕਰ ਰੱਖੀਆਂ ਨੇ। ਪਰੰਤੂ ਇੰਨੀ ਕੋਈ ਬੇਨਤੀ ਤੇ ਪਹੁੰਚ ਸਕਦੀ ਆ ਨਾ ਕਿ ਬਈ ਤੁਸੀਂ ਘੱਟੋ ਘੱਟ ਇੱਕ ਪ੍ਰੈਸ ਨੋਟ ਜਾਰੀ ਕਰਕੇ ਸਾਨੂੰ ਇਹ ਤੇ ਦੱਸ ਦਿਓ ਕਿ ਸਪੈਸ਼ਲ ਕ੍ਰਾਈਮ ਕਿਹੜੇ ਨੇ ਪੰਜਾਬ 'ਚ। ਜੇ ਮੁੰਡਾ ਮਰ ਜਾਣਾ, 24 ਸਾਲ ਦਾ ਮੁੰਡਾ ਮਰ ਜਾਣਾ, ਕਾਲਜ ਦੇ ਗਾੜੀ, ਕਾਲਜ ਦੇ ਅੱਗੇ ਫਾਇਰਿੰਗ ਰੂਟੀਨ ਦਾ ਕ੍ਰਾਈਮ ਆ, ਤੇ ਫਿਰ ਖਾਸ ਕ੍ਰਾਈਮ ਕੀ ਹੈ? ਮਤਲਬ ਕਿ ਕੋਈ ਸੈਲੀਬ੍ਰਿਟੀ ਹੀ ਮਰੇ, ਜਾਂ ਕੋਈ 5-10 ਕਤਲ ਕਰੇ, ਜਾਂ ਦਿਨ ਦੇ ਵਿੱਚ ਕੋਈ 6-7 ਰੇਪ ਹੋ ਜਾਣ, ਜਾਂ 4-5 ਬੈਂਕਾਂ ਦੀਆਂ ਜਾਂ ਹੋਰ ਨਗਦੀਆਂ ਦੀਆਂ ਲੁੱਟਾਂ ਖਸੁੱਟਾਂ ਹੋ ਜਾਣ। ਸਪੈਸ਼ਲ ਕ੍ਰਾਈਮ ਕਿਹੜੇ ਨੇ? ਇਹ ANI ਦਾ ਜਿਹੜਾ ਬਿਆਨ ਉੱਥੇ ਲੱਗਿਆ ਹੋਇਆ ਸੀਗਾ ਸੋਸ਼ਲ ਮੀਡੀਆ ਤੇ, ਮੈਂ ਪੜ੍ਹ ਰਿਹਾ ਸਾਂ, ਮੇਰਾ ਤੇ ਸਿਰ ਝੁਕ ਗਿਆ ਸ਼ਰਮ ਦੇ ਨਾਲ ਕਿ ਜਿੱਥੋਂ ਦੀ ਪੁਲਿਸ ਇੱਕ ਬੱਚੇ ਦੇ ਮਰਨ ਤੇ ਰੂਟੀਨ ਫਾਇਰਿੰਗ ਦੱਸ ਰਹੀ ਹੈ, ਸਿਰਫ ਇਸ ਕਰਕੇ ਕਿ ਨਹੀਂ ਇਹ ਗੈਂਗਵਾਰ ਨਾਲ ਨਾ ਜੁੜ ਜਾਵੇ, ਤਾਂ ਫਿਰ ਉੱਥੇ ਤੇ ਕਹਿ ਸਕਦੇ ਆਪਾਂ ਕਿ ਇਹ ਬਈ ਜਿਹੜੀ ਇਹ ਲਹੂ ਵੀਟ ਵੀ ਚੱਲਦੀ ਪਈ ਹੈ ਲੜਾਈ ਇੱਥੇ। ਕੋਈ ਕੁੜੀ ਪਿੱਛੇ ਲੜੀ ਜਾ ਰਿਹਾ, ਕੋਈ ਆਪਦੀ ਹਉਮੈ ਪਿੱਛੇ ਲੜੀ ਜਾ ਰਿਹਾ, ਕੋਈ ਅੱਖਾਂ ਕੱਢਣ ਤੋਂ ਲੜੀ ਜਾ ਰਿਹਾ। ਸੋ ਇਹ ਲੜਾਈ ਫਿਰ ਏਦਾਂ ਖਤਮ ਨਹੀਂ ਹੁੰਦੀ, ਕਿਉਂਕਿ ਪੁਲਿਸ ਦਾ ਡਰ ਭੈ ਖਤਮ ਹੋ ਗਿਆ। ਜੇ ਇਹੋ ਜੀ ਸੁਰੱਖਿਆ ਦੇ ਵਿੱਚ ਜਿੱਥੇ ਇਹ ਕਿਸੇ ਯਾਤਰੂ ਦਾ ਝੋਲਾ ਤੱਕ ਵੀ ਨਹੀਂ ਛੱਡ ਰਿਹਾ, ਜੋ ਦਰਬਾਰ ਸਾਹਿਬ ਨਤਮਸਤਕ ਹੋਣ ਜਾ ਰਿਹਾ, ਅੰਮ੍ਰਿਤਸਰ ਦੇ ਵਿੱਚ ਇੰਨੀ ਸਿਕਿਉਰਿਟੀ ਹੈ, ਤਾਂ ਉੱਥੇ ਇਸ ਤਰ੍ਹਾਂ ਸਾਰਾ ਕੁਝ ਹੋ ਰਿਹਾ, ਇਹਦਾ ਮਤਲਬ ਕਿ ਪੰਜਾਬ ਪੁਲਿਸ ਦਾ ਕੋਈ ਡਰ ਭੈ ਹੁਣ ਨਹੀਂ ਰਿਹਾ ਗਿਆ। ਜੀ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧ ਗਏ ਆਪਾਂ ਤੇ ਗੱਲ ਕਰੀਏ ਲੁੱਟ ਦੀ। ਕੰਡਕਟਰ ਦੇ ਨਾਲ ਲੁੱਟ ਦੀ ਘਟਨਾ ਹੋਈ ਹੈ ਤੇ ਪੁਲਿਸ ਬਾਰੇ ਕਿਹਾ ਜਾ ਰਿਹਾ ਵੀ ਪੁਲਿਸ ਉੱਥੇ 2-2.5 ਘੰਟੇ ਲੇਟ ਪਹੁੰਚੀ ਹੈ। ਨਹੀਂ ਦੇਖੋ, ਇਹਦੇ ਵਿੱਚ ਪੁਲਿਸ ਦਾ ਜਿਹੜਾ ਵਰਜ਼ਨ ਹੈ ਉਹ ਕਹਿੰਦੇ ਆ ਕਿ ਨਹੀਂ, ਇਹਨਾਂ ਦਾ ਝਗੜਾ ਹੋਇਆ ਆਪਸੀ ਤੇ ਲੁੱਟ ਖਸੁੱਟ ਦਾ ਨਾਂ ਲੱਗ ਗਿਆ। ਵੈਸੇ ਮੈਨੂੰ ਲੱਗਦਾ ਸਾਡੇ ਕੰਡਕਟਰ ਵੀ ਜਿਹੜੇ ਆ ਨਾ, ਉਹ 10-20 ਸਾਲ ਪਿੱਛੇ ਤੁਰੇ ਫਿਰਦੇ। ਇਹ ਅੱਗੇ ਕੰਮ ਚੱਲਦਾ ਹੁੰਦਾ ਸੀਗਾ ਕਿ ਜਦੋਂ ਕੋਈ ਸਟੂਡੈਂਟਾਂ ਨਾਲ ਲੜਾਈ ਹੋ ਜਾਣੀ ਤੇ ਕੰਡਕਟਰ ਨੇ ਜਾ ਕੇ ਆਖਣਾ ਮੇਰਾ ਥੈਲਾ ਖੋਹ ਕੇ ਲੈ ਗਿਆ, ਆਪੇ ਫਿਰ ਮੁੜ ਕੇ ਮੁਸ਼ਕਿਲ ਨਾਲ ਰਾਜੀਨਾਮਾ ਹੁੰਦਾ ਸੀ। ਹੁਣ ਤੇ ਤਰਨੇਤਰ ਥਾਂ ਥਾਂ ਤੇ ਆ, ਤੀਜਾ ਨੇਤਰ ਥਾਂ ਥਾਂ ਤੇ ਲੱਗਾ, ਤੀਸਰੀ ਅੱਖ ਜਿਹੜੀ ਆ। ਵੈਸੇ ਪੰਜਾਬੀਆਂ ਦਾ ਕਮਾਲ ਦਾ ਮੈਂ ਕਹਿੰਦਾ ਕਿ ਸੈਂਸ ਆਫ ਹਿਊਮਰ ਆ ਕਿ ਉਹ ਕੈਮਰਾ ਲਾ ਕੇ ਤੇ ਉੱਤੇ ਥੱਲੇ ਨਾ ਏਡਾ ਵੱਡਾ ਬੋਰਡ ਵੀ ਲਾ ਦਿੰਦੇ ਆ ਕਿ ਤੁਸੀਂ ਕੈਮਰੇ ਦੀ ਅੱਖ ਦੇ ਵਿੱਚ, ਕੈਮਰੇ ਦੀ ਨਿਗਾਹ 'ਚ ਹਿਡਨ ਕੈਮਰਾ ਲਾ ਕੇ ਨਾਲ ਬੋਰਡ ਲਾ ਦਿੰਦੇ ਕਿ ਇੱਥੇ ਕੈਮਰਾ ਲੱਗਾ। ਇਹ ਵੀ ਚੀਜ਼ ਜਿਹੜੀ ਆ ਵੇਖਣ ਵਾਲੀ ਹੈ, ਕਾਬਲੇ ਗੌਰ ਆ। ਤਾਂ ਇਹਨਾਂ ਨੇ CCTV ਜਾਰੀ ਕੀਤੀ ਆ, ਜਿਹਦੇ 'ਚ ਕੋਈ ਮਤਲਬ ਕਿ ਝਗੜਾ ਕੱਟ ਮਾਰਨ ਵਗੈਰਾ ਤੋਂ ਆ। ਪਰ ਇੱਥੇ ਵੀ ਪੁਲਿਸ ਦੀ ਪਹੁੰਚ ਤੇ ਇੱਕ ਤੇ ਬੜਾ ਵੱਡਾ ਸਵਾਲ ਖੜਾ ਹੋਏਗਾ ਨਾ ਕਿ ਜਿਸ ਤਰ੍ਹਾਂ ਮੰਨ ਲਓ ਇਹ ਮਾਮਲਾ ਕੁੱਟਮਾਰ ਦਾ ਵੀ ਹੈ, ਸਵਾਰੀਆਂ ਨਾ ਪੈਂਦੀਆਂ, ਹੁਣ ਸਵਾਰੀਆਂ ਵੀ ਕਹਿ ਰਹੀਆਂ ਨੇ ਕਿ ਸਾਰਾ ਕੁਝ ਹੋਇਆ ਕੰਡਕਟਰ ਦੇ ਨਾਲ, ਭਾਵੇਂ ਝਗੜਾ ਕੋਈ ਰੋਡ ਰੇਜ ਦਾ ਹੀ ਕਿਉਂ ਨਾ ਹੋਵੇ, ਪਰ ਤੁਸੀਂ ਤੇ ਉੱਥੇ ਲੇਟ ਪਹੁੰਚ ਰਹੇ ਹੋ ਨਾ। ਔਰ ਕਮਾਲ ਦੀ ਗੱਲ ਹੈ ਕਿ ਅਜਿਹੇ ਮਾਹੌਲ ਦੇ ਵਿੱਚ ਜਿੱਥੇ ਸਾਰਾ ਪੰਜਾਬ ਸ਼ੌਕਡ ਆ, ਸਾਡੇ ਵਰਗਿਆਂ ਦੇ ਗਲਾਂ 'ਚੋਂ ਆਵਾਜ਼ ਨਹੀਂ ਨਿਕਲਦੀ, ਬੱਚਿਆਂ ਦਾ ਬਣੇਗਾ ਕੀ? ਤਾਂ ਐਸੇ ਮਾਹੌਲ 'ਚ ਜਿੱਥੇ ਇੱਕ ਮੋੜ ਤੇ 20
पुलिस वाले खलोते ने, तो उत्थे इस तरह झगड़े हो रहे हैं कि मतलब कि कंडक्टर कुट्टे जा रहे हैं जां उत्थे हथियार दिखाए जा रहे हैं। मसला ते लॉ एंड ऑर्डर दा ही है ना, मसला ते लॉ एंड ऑर्डर दा। फर्ज करो कि कल नूं जे किसी ने कोई क्राइम इस तरह दा अंजाम देना, जी कोई बंदा इस बिल्कुल तरह करन नूं फिरदा होवे तो कर भी देवेगा। मैं जानकारी ਲਈ ਦੱਸ ਦਿੰਦਾ ਇੱਥੇ ਸਰੋਤਿਆਂ ਦੇ जी ਕਿ ਸਾਡੇ ਪਿੰਡ ਦੇ ਲਾਗੇ ਇੱਕ ਪਿੰਡ ਹੈ ਕਬਰਵਾਲਾ, जी ਹਾਈਵੇ ਤੇ ਆ। हम्म 1999 ਚ ਇੱਥੇ ਪੂਰੀ ਦੀ ਪੂਰੀ ਬੱਸ ਲੁੱਟੀ ਗਈ ਸੀ हम्म, ਸਵੇਰੇ 4:30 ਵਜੇ ਦਾ जी ਤੇ जी ਚੌਂਕੀ ਦੇ ਅੱਗੇ, ਪੁਲਿਸ ਚੌਂਕੀ ਦੇ ਅੱਗੇ ਕੁਝ ਲੋਕ ਕਹਿੰਦੇ ਆ ਕਿ ਇਸ ਤਰ੍ਹਾਂ ਪਹਿਲੀ ਵਾਰੀ ਹੋਣ ਜਾ ਰਿਹਾ ਸੀ। ਮੈਂ ਕਹਿੰਦਾ ਕਿ ਪੰਜਾਬ 'ਚ ਅੱਗੇ ਵੀ ਹੋਇਆ, हम्म ਅੱਗੇ ਵੀ ਹੋਇਆ। ਇਹ ਸਾਰੀ ਦੀ ਸਾਰੀ ਵਪਾਰੀਆਂ ਦੀ ਬੱਸ ਸੀ। ਅਬੋਹਰ ਦੇ ਵਪਾਰੀ ਜਾਂਦੇ ਹੁੰਦੇ ਸੀ ਤੜਕੇ ਕੱਪੜੇ ਦਾ ਸਮਾਨ ਲੈ ਕੇ, ਵਪਾਰ ਲੈ ਕੇ ਕਰਦੇ ਸੀਗੇ ਆਪਣਾ ਅੰਮ੍ਰਿਤਸਰ। जी ਤੇ ਰਾਹ ਦੇ ਵਿੱਚ ਸਾਰੀ ਦੀ ਸਾਰੀ ਬੱਸ ਲੁੱਟ ਲਈ ਸੀਗੀ। ਸੋ ਗੱਲ ਇਹ ਆ ਕਿ ਬਈ ਤੁਸੀਂ ਇਹਨਾਂ ਚੀਜ਼ਾਂ ਤੇ ਇਹੋ ਜੀ ਜਿਹੜੀ ਟੁੱਚਰ ਜੀ ਦੇ ਦਿੰਦੇ ਹੋ ਸਫਾਈ, हम्म ਬਿਲਕੁਲ ਟੁੱਚੀ ਜੀ ਕਿ ਹਾਂ ਜੀ ਏਦਾਂ ਨਹੀਂ ਏਦਾਂ। ਇਹ ਤੁਹਾਡਾ ਬਿਲਕੁਲ ਜਿੱਦਾਂ ਕਹਿ ਲਈਏ ਕਿ ਪ੍ਰੋਫੈਸ਼ਨਲ ਅਪਰੋਚ ਵਾਲਾ ਬੇੜਾ ਗਰਕ ਹੋਇਆ ਪਿਆ। जी ਜਿੱਥੇ ਸਖਤੀ ਕਰਨ ਦੀ ਜ਼ਰੂਰਤ ਆ ਉੱਥੇ ਤੁਸੀਂ ਕਰਦੇ ਨਹੀਂ, ਜਿੱਥੇ ਨਹੀਂ ਜ਼ਰੂਰਤ ਉੱਥੇ ਤੁਸੀਂ ਐਵੇਂ ਤੁਰੇ ਫਿਰਦੇ ਹੋ, ਭੌਂਦੇ ਫਿਰਦੇ ਹੋ। ਸੋ ਇਹ ਮਸਲਾ ਜਿਹੜਾ ਇਹ ਵੀ ਲਾਅ ਐਂਡ ਆਰਡਰ ਦੇ ਨਾਲ ਜੁੜਦਾ। ਪਰ ਜੇ ਕੰਡਕਟਰ ਨੇ ਕੋਈ ਝੂਠ ਬੋਲਿਆ ਕਿ ਮੇਰੀ ਸੋਨੇ ਦੀ ਚੈਨੀ ਲੈ ਗਏ ਨੇ, ਮੇਰਾ ਕੋਈ 20,000 ਰੁਪਇਆ ਲੈ ਗਏ ਨੇ, ਉਹਨੂੰ ਮੇਰੇ ਖਿਆਲ ਦੇ ਨਾਲ ਮੱਛਰਾਂ 'ਚ ਕਬੱਡੀ ਖਿਡਾ ਦੇਣੀ ਚਾਹੀਦੀ ਹੈ ਕਿ ਝੂਠ ਨਾ ਬੋਲ, ਸੱਚ ਬੋਲ। ਜੇ ਕੋਈ ਝਗੜਾ ਹੋਇਆ ਤਾਂ ਬਈ ਉਹ ਗੱਲ ਦੱਸ। ਪਰ ਰੌਲਾ ਇਹ ਹੈ ਕਿ ਸਵਾਰੀਆਂ ਵੀ ਝੂਠ ਬੋਲਦੀਆਂ ਸਨ। ਸਵਾਰੀਆਂ ਨੇ ਵੀ ਦੱਸਿਆ ਕਿ ਉਹਨਾਂ ਨੇ ਤਾਂ ਬਹੁਤ ਇੰਤਹਾ ਕੀਤੀ ਹੈ ਗੁੰਡਾਗਰਦੀ ਦੀ। ਹੂੰ ਜੀ 10 ਐਗਰੋ ਕੈਮੀਕਲਾਂ ਬਾਰੇ ਸੁਣਨ ਤੇ ਆ ਰਿਹਾ ਹੈ ਮਿੰਟੂ ਜੀ ਕਿ ਇਹਦੇ ਤੇ ਪਾਬੰਦੀ ਲਾਉਣ ਦੀ ਤਿਆਰੀ 'ਚ ਹੈ ਸਰਕਾਰ। ਦੇਖੋ ਜਿਹੜੇ 10 ਐਗਰੋ ਕੈਮੀਕਲ ਆ ਜਿਨ੍ਹਾਂ ਤੇ ਪਾਬੰਦੀ ਲਾਉਣ ਦੀ ਤਿਆਰੀ ਕਰ ਰਹੇ ਆ, ਹਾਂਜੀ ਉਹ ਬਾਸਮਤੀ ਦਾ ਮਸਲਾ। ਕਿਉਂਕਿ ਦੇਖੋ ਸਾਡੀ ਜਿਹੜੀ ਬਾਸਮਤੀ ਆ ਉਹਦਾ ਵਪਾਰ 40,000 ਕਰੋੜ ਰੁਪਏ ਦਾ, ਔਰ ਬਾਜ਼ਾਰ ਸਾਰਾ ਹੀ ਕਬਜ਼ਾਇਆ ਹੋਇਆ ਇੰਡੀਆ ਨੇ। ਤਕਰੀਬਨ ਹੂੰ ਥੋੜਾ ਜਿਹਾ ਹਿੱਸਾ ਪਾਕਿਸਤਾਨ ਕੋਲ ਆ ਜੀ ਤੇ ਉਹ ਤੋਂ ਘੱਟ ਬਾਕੀ ਦੇਸ਼ਾਂ ਦੇ ਕੋਲ ਆ, 2-4 ਹੋਰ ਆ। ਤਾਂ ਤਕਰੀਬਨ ਬਾਜ਼ਾਰ ਦਾ ਇੱਕ ਵੱਡਾ ਹਿੱਸਾ ਇੰਡੀਆ ਦੇ ਕੋਲ ਆ, ਉਹ ਚਾਹੇ ਯੂਰਪ ਦਾ ਹੋਵੇ, US ਦਾ ਹੋਵੇ ਜਾਂ ਫਿਰ ਮੱਧ ਪੂਰਬ ਦਾ ਹੋਵੇ। ਜੀ ਤੇ ਇਹਨਾਂ ਦੇ ਕੋਲ ਬਹੁਤ ਵੱਡਾ ਬਾਜ਼ਾਰ ਆ। ਕਹਿ ਲਓ ਕਿ ਜਿਹੜੀ ਇਹ ਸਾਰੀ ਬਾਜ਼ਾਰ ਦੀ ਟਰਨਓਵਰ ਮੇਰੇ ਖਿਆਲ ਦੇ ਨਾਲ ਇੰਡੀਆ ਕੋਲ ਆਉਂਦੀ ਹੋਏਗੀ ਐਕਸਪੋਰਟ ਦੀ, ਉਹ 40-50,000 ਕਰੋੜ। ਕਿਉਂਕਿ ਅੱਜ ਤੋਂ 3-4 ਸਾਲ ਪਹਿਲਾਂ ਅਸੀਂ ਬਾਸਮਤੀ ਤੇ ਕਰਦੇ ਰਹੇ ਰਿਪੋਰਟਾਂ, ਉਦੋਂ 30,000 ਕਰੋੜ ਦਾ ਬਾਜ਼ਾਰ ਸੀਗਾ। ਜੀ ਤਾਂ ਇਹ ਮੇਰਾ ਮੰਨਣਾ ਹੈ ਕਿ 10-15,000 ਕਰੋੜ ਰੁਪਏ ਦਾ ਹੋਰ ਇਜ਼ਾਫਾ ਹੋ ਗਿਆ ਹੋਏਗਾ। ਤਾਂ ਮਿਨੀਮਮ ਮੰਨ ਕੇ ਚੱਲੋ ਕਿ 40,000 ਕਰੋੜ ਰੁਪਏ ਦਾ ਇਹ ਬਾਜ਼ਾਰ ਜਿਹੜਾ ਇੰਡੀਆ ਵਾਸਤੇ ਹੈਗਾ। ਔਰ ਇਹਦੇ ਵਿੱਚ ਮੇਰਾ ਮੰਨਣਾ ਅੰਦਾਜ਼ਾ ਹੈ ਕਿ ਇੰਡੀਆ ਦੇ ਜਿੰਨਾ ਮਤਲਬ ਕਿ ਐਕਸਪੋਰਟ ਹੈ ਬਾਸਮਤੀ ਦਾ, ਉਹਦੇ ਵਿੱਚ 50% ਤੁਸੀਂ ਸਿੱਧਾ ਆਪਣਾ ਰੱਖ ਲਓ ਪੰਜਾਬ ਦਾ, ਹੂੰ ਤਾਂ ਜਿੰਨੀ ਬਾਸਮਤੀ ਜਾਂਦੀ ਹੈ। ਪਰ ਰੌਲਾ ਕੀ ਹੈ ਕਿ ਯੂਰਪ ਦੇ ਜਿਹੜੇ ਪੈਰਾਮੀਟਰਸ ਨੇ ਉਹ ਬੜੇ ਸਖਤ ਹੁੰਦੇ ਆ। ਜੀ ਤਾਂ ਉਹ ਬਹੁਤ ਲੈਬਾਂ 'ਚੋਂ ਪਹਿਲਾਂ ਸੈਂਪਲਿੰਗ ਜਿਹੜੀ ਆ ਕਰਵਾ ਕੇ ਦੇਖਦੇ ਆ ਕਿ ਇਹਦੇ 'ਚ ਕਿੰਨਾ ਫਰਟੀਲਾਈਜ਼ਰ ਇਸਤੇਮਾਲ ਹੋਇਆ, ਕਿੰਨੇ ਕੈਮੀਕਲ ਨੇ ਵਗੈਰਾ ਵਗੈਰਾ, ਜ਼ਹਿਰ ਕਿੰਨਾ ਹੈ ਜੀ ਟੋਟਲੀ। ਇਹਨੂੰ ਗੱਲ ਨੂੰ ਇੱਦਾਂ ਮੁਕਾ ਦਈਏ, ਵੈਸੇ ਤਾਂ ਬੜੀਆਂ ਟਰਮਾਂ ਹੁੰਦੀਆਂ ਨੇ। ਹੂੰ ਤਾਂ ਹੁਣ ਉਹਦੇ ਆਧਾਰ ਤੇ ਕਿ ਵੈਸੇ ਕੁਝ ਮੇਰੇ ਖਿਆਲ ਦੇ ਨਾਲ ਤੁਰਕੀ ਤੋਂ ਕਣਕ ਜਿਹੜੀ ਹੈ ਬੜੀਆਂ ਲੋਕ ਫੜਾ ਮਾਰ ਰਹੇ ਸਨ ਕਿ ਅਸੀਂ ਵਾਹ ਵੀ ਏਦਾਂ ਕਰ ਦਿੰਦੇ ਹੁੰਦੇ, ਓਦਾਂ ਕਰ ਦਿੰਦੇ ਹੁੰਦੇ ਆ। ਤੁਰਕੀ ਵਾਲਿਆਂ ਨੇ ਕਣਕ ਲੈਣ ਤੋਂ ਨਾ ਕਰ ਦਿੱਤਾ। ਉਹ ਕਹਿੰਦੇ ਕਿ ਤੁਹਾਡੀ ਕਣਕ ਨੂੰ ਬਿਮਾਰੀਆਂ ਲੱਗੀਆਂ, ਔਰ ਉਹਦੇ ਵਿੱਚ ਵੀ ਪੰਜਾਬ ਦੀ ਕਣਕ ਮੁੱਖ ਤੌਰ ਤੇ ਹੋਏਗੀ। ਸਮਝ ਲਓ ਜੀ ਕਿ ਜੇ ਹਿੱਸਾ ਸਾਡਾ ਹੈ ਐਕਸਪੋਰਟ ਦੇ ਵਿੱਚ, ਵੱਡਾ ਹਿੱਸਾ ਸਾਡਾ ਜਾਂਦਾ ਜੀ ਤਾਂ ਜ਼ਹਿਰ ਵੀ ਅਸੀਂ ਸਭ ਤੋਂ ਜ਼ਿਆਦਾ ਖਪਾਉਂਦੇ ਆ ਪੰਜਾਬ 'ਚ। ਤਾਂ ਸੈਂਟਰਲ ਪੂਲ ਦੇ ਵਿੱਚ ਵੀ ਸਾਡਾ ਹਿੱਸਾ ਹੈ ਤੇ ਜ਼ਿੰਮੇਵਾਰ ਅਸੀਂ ਹੈਗੇ, ਅਸੀਂ ਭੱਜ ਨਹੀਂ ਸਕਦੇ। ਜੇ ਅਸੀਂ ਇਹ ਫੁਕਰੀ ਮਾਰੀਏ ਕਿ ਅਸੀਂ ਇਹ ਪੈਦਾਵਾਰ ਕਰਦੇ, ਅਸੀਂ ਕਿਸ ਤਰ੍ਹਾਂ ਪੈਦਾਵਾਰ ਕਰਦੇ ਇਹ ਵੀ ਸਾਨੂੰ ਮੰਨਣਾ ਪਏਗਾ, ਇਹ ਵੀ ਸਾਨੂੰ ਮੰਨਣਾ ਪਏਗਾ। ਜੀ ਸੋ ਇਸ ਕਰਕੇ ਹੁਣ ਪੰਜਾਬ ਸਰਕਾਰ ਨੇ ਮੇਰੇ ਖਿਆਲ ਦੇ ਨਾਲ ਮੁੱਖ ਤੌਰ ਤੇ ਜੇ ਦੇਖੀਏ ਤਾਂ ਗੰਭੀਰਤਾ ਨਾਲ ਲਿਆ ਇਸ ਚੀਜ਼ ਨੂੰ, ਜਿਹੜੀ ਬਾਸਮਤੀ ਜਾਂਦੀ ਹੈ। ਤਾਂ ਇਹਦੇ ਵਿੱਚ ਇਹਨਾਂ ਨੇ 10 ਐਗਰੋ ਕੈਮੀਕਲਸ ਤੇ ਆਪਾਂ ਸਾਰਿਆਂ ਦੇ ਨਾਮ ਨਹੀਂ ਲੈਂਦੇ, ਜੀ ਜਿਹਦੇ ਵਿੱਚ ਮੁੱਖ ਤੌਰ ਤੇ ਲੈ ਲਓ ਕਿ ਟ੍ਰਾਈਸਾਈਕਲੋਜੋਲ ਹੁੰਦਾ ਜਿਹੜਾ, ਜਾਂ ਕਾਰਬੋਨਾਈਡਾਈਜ਼ਮ, ਇਸ ਤਰ੍ਹਾਂ ਦੇ ਇਹ 10 ਜਿਹੜੇ ਪ੍ਰੋਡਕਟ ਨੇ, ਇਹਨਾਂ ਦੀ ਯੂਜ਼ਿੰਗ ਤੇ ਕਹਿ ਲਓ ਕਿ ਵਰਤੋਂ ਤੇ ਰੋਕ ਲਾ ਦਿੱਤੀ ਹੈ। ਔਰ ਨਾਲ ਹੀ ਇੰਡੀਅਨ ਗਵਰਨਮੈਂਟ ਨੂੰ ਕਿਹਾ ਕਿ ਇਹਨਾਂ ਤੇ ਪੱਕੀ ਰੋਕ ਲਾ ਦਿਓ, ਪੱਕੀ ਰੋਕ ਲਾ ਦਿਓ ਤਾਂ ਕਿ ਇਹ ਇਸਤੇਮਾਲ 'ਚ ਹੀ ਨਾ ਆਉਣ, ਤਾਂ ਕਿ ਜੋ ਇੱਕ ਕਹਿ ਲਓ ਕਿ ਬ੍ਰਾਂਡ ਵੈਲਿਊ ਬਾਸਮਤੀ ਦੀ, ਕਿ ਬ੍ਰਾਂਡ ਵੈਲਿਊ ਜਿਹੜੀ ਹੈ ਬਰਕਰਾਰ ਰਹੇ। ਸੋ ਇਸ ਕਰਕੇ ਉਹਦਾ ਜਿਹੜਾ ਮਿਆਰ ਹੈ ਗੁਣਾਂ ਦਾ
ਜੀ ਉਹ ਬਿਹਤਰ ਰਹੇ। ਉਸ ਕਰਕੇ ਇਹਨਾਂ ਨੇ ਇਹ ਯਤਨ ਕੀਤਾ। ਖੈਰ ਇਹ ਗੱਲ ਹੇਠਲੇ ਪੱਧਰ ਤੇ ਸਮਝਾਉਣੀ ਪਵੇਗੀ, ਕਿਉਂਕਿ ਜੇ ਮੰਨ ਲਓ ਥੋੜੀ ਬਹੁਤੀ ਪੈਦਾਵਾਰ ਤੇ ਕੋਈ ਅਸਰਅੰਦਾਜ਼ੀ ਹੁੰਦੀ ਹੈ, ਉਹਦੇ ਚ ਕੋਈ ਫਰਕ ਨਹੀਂ ਪੈਣਾ। ਮੇਰਾ ਮੰਨਣਾ ਹੈ ਜੀ ਕਿ ਇਸ ਸੀਜ਼ਨ ਦੇ ਵਿੱਚ ਬਾਸਮਤੀ ਦੀ ਡਿਮਾਂਡ ਬਹੁਤ ਹੈ, ਹੂੰ ਕਿਉਂਕਿ ਸਾਰੇ ਵਰਲਡ ਦੇ ਵਿੱਚ ਜਿਸ ਤਰ੍ਹਾਂ ਦਾ ਹਾਲ ਬਣਿਆ ਪਿਆ, ਜਿਸ ਤਰ੍ਹਾਂ ਦੀ ਸੂਰਤ-ਏ-ਹਾਲ ਨਜ਼ਰ ਆ ਰਹੀ ਹੈ, ਮੇਰਾ ਮੰਨਣਾ ਹੈ ਕਿ ਬਾਸਮਤੀ ਦੀਆਂ ਕੀਮਤਾਂ ਵੀ ਐਤਕੀ ਬਹੁਤ ਚੜ੍ਹ ਕੇ ਆਉਣਗੀਆਂ। ਤੇ ਜੇ ਕੋਈ ਮਾੜਾ ਮੋਟਾ ਹੁੰਦਾ ਵੀ ਹੈ ਉਤਪਾਦਨ ਦੇ ਵਿੱਚ, ਤਾਂ ਕੋਈ ਗੱਲ ਨਹੀਂ, ਉਨੀਕੀ ਨਹੀਂ, ਉਹ ਰੇਟ 'ਚ ਫਰਕ ਪੈ ਜਾਏਗਾ, ਜਾਂ ਕੋਈ ਅਲਟਰਨੇਟਿਵ ਲੈ ਲਓ ਉਹਨਾਂ ਚੀਜ਼ਾਂ ਦਾ। ਜੀ ਪਰ ਜੇ ਸਰਕਾਰ ਦੀ ਸਿਫਾਰਿਸ਼ ਤੋਂ ਬਾਅਦ ਵੀ ਇਸ ਤਰ੍ਹਾਂ ਹੋਏਗਾ, ਤਾਂ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ, ਇਸ ਵਾਰੀ ਤੇ ਸ਼ਾਇਦ ਕੁਛ ਨਹੀਂ ਹੋਏਗਾ, ਇਸ ਵਾਰੀ ਤੇ ਸੁੰਗੜਿਆ ਦਾਣਾ ਵੀ ਚੁੱਕ ਕੇ ਉਹ ਲੈ ਗਏ, ਉਹਨੂੰ ਹੂੰ ਜ਼ਰੂਰਤ ਹੈ। ਪਰ ਆਉਣ ਵਾਲੇ ਸਮੇਂ 'ਚ, ਕਿਉਂਕਿ ਇਹ ਖੇਤੀ ਇੱਥੇ ਹੈ ਨਹੀਂ ਕਿ ਇੱਕ ਵਾਰੀ 1 ਸਾਲ ਬੀਜ ਕੇ ਦਾਲ ਆ ਲਿਆ, ਜੀ ਇਹ ਤੇ ਵਾਰ-ਵਾਰ ਚੱਲਣਾ ਹੈ ਨਾ, ਤਾਂ ਸਦੀਆਂ ਤੋਂ ਚੱਲੀ ਆ ਰਹੀ ਸਾਡੀ ਇੱਕ ਤਰ੍ਹਾਂ ਨਾਲ ਕਹਿ ਲਓ ਸਭਿਅਤਾ ਹੈ। ਤਾਂ ਇਹਨੂੰ ਜੇ ਬਚਾਉਣਾ ਤਾਂ ਇਸ ਪਾਸੇ ਮਿਆਰ ਪਾਸੇ ਤਾਂ ਧਿਆਨ ਦੇਣਾ ਪਏਗਾ, ਕਿਉਂਕਿ ਬਾਜ਼ਾਰ ਉਹਦਾ ਹੀ ਹੈ ਜਿਹਦਾ ਮਿਆਰ ਹੈ। ਜੀ 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 ਅਗਲੇ ਮਸਲੇ ਦੀ ਗੱਲ ਕਰੀਏ ਮਿੰਟੂ ਜੀ। ਪੰਜਾਬ ਦੇ ਆੜ੍ਹਤੀਆਂ ਬਾਰੇ ਵੀ ਸੁਣਨ ਦੇ ਵਿੱਚ ਇਹ ਗੱਲ ਆ ਰਹੀ ਹੈ ਵੀ 10 ਜੂਨ ਤੋਂ ਇਹਨਾਂ ਨੇ ਵੀ ਸੜਕਾਂ ਜਾਮ ਕਰਨ ਦੀ ਤਿਆਰੀ ਕਰ ਲਈ ਹੈ। ਦੇਖੋ ਇਹਨਾਂ ਦਾ ਮਸਲਾ ਇੱਕ ਅਲੱਗ ਹੋ ਗਿਆ, ਜੀ ਕਿਉਂਕਿ ਪੰਜਾਬ ਸਰਕਾਰ ਨੇ ਮੂੰਗੀ, ਮੱਕੀ ਆਦਿ ਦੀ ਜਿਹੜੀ ਫਸਲ ਸੀਗੀ, ਹੂੰ ਉਹ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦਣ ਦਾ ਫੈਸਲਾ ਲਿਆ ਹੈ, ਤੇ ਇਹ ਖਰੀਦ ਮਾਰਕਫੈਡ ਲਈ ਸਹਿਕਾਰੀ ਸਭਾਵਾਂ ਵੱਲੋਂ ਕੀਤੀ ਜਾਏਗੀ। ਬਸ ਇਹੀ ਫੰਡਾ ਹੈ ਜੀ ਕਿ ਦੇਖੋ ਆੜਤੀਏ ਜਿਹੜੇ ਆ, ਹੁਣ ਦੋਨੇ ਪੱਖ ਵੇਖਣੇ ਪੈਣਗੇ ਕਿ ਸਰਕਾਰ ਜਿਹੜੀ ਹੈ ਉਹ ਬਚਤ ਕਰ ਰਹੀ ਹੈ ਕਿ ਅਸੀਂ ਬਾਜ਼ਾਰ ਤੋਂ ਪਾਸੇ ਜਾ ਕੇ ਆਪਣੀ ਸਹਿਕਾਰੀ ਜੋ ਢਾਂਚਾ ਉਹਦੇ ਜ਼ਰੀਏ ਖਰੀਦ ਕਰਾ ਲਈਏ, ਤੇ ਇਹਦੇ ਨਾਲ ਅੱਛਾ ਕਿ ਸਾਡੀਆਂ ਸਹਿਕਾਰੀ ਸੁਸਾਇਟੀਆਂ ਜਿਹੜੀਆਂ ਮਜ਼ਬੂਤ ਹੋ, ਮਤਲਬ ਕਿ ਸਹਿਕਾਰਤਾ ਮਜ਼ਬੂਤ ਹੋਏਗੀ। ਬਟ ਹੁਣ ਦੂਜੇ ਪਾਸੇ ਦੇਖ ਲਓ, ਇੱਕ ਆੜ੍ਹਤੀ ਹੈ ਜਿਹੜਾ ਮੰਡੀ 'ਚ ਬੈਠਾ, ਉਹਦੀ ਦੁਕਾਨ ਹੈ, ਉਹਦੇ ਆਪਣੇ ਖਰਚੇ ਨੇ, ਜੀ ਉਹਨੇ ਤੇ ਮੰਡੀ ਦੇ ਸਿਰ ਤੋਂ ਚਲਾਣਾ ਹੈ ਨਾ ਕੰਮ। ਉਹ ਜੀ ਹੁੰਦਾ ਹੈ ਕਿ ਤੁਸੀਂ ਬਾਹਰ ਦੀ ਬਾਹਰ ਇੱਕ ਬਾਜ਼ਾਰ ਬਣਾ ਲਿਆ, ਔਰ ਹੂੰ ਤੁਸੀਂ ਅੱਗੇ ਹੋਰ ਫਸਲਾਂ ਵਾਸਤੇ ਵੀ ਇਸ ਤਰ੍ਹਾਂ ਕਰਦੇ ਹੋਗੇ, ਜੀ ਕਿਉਂਕਿ ਉਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਅੱਗੇ 20,000 ਟਨ ਮੂੰਗੀ ਦੀ ਫਸਲ ਹੁੰਦੀ ਹੈ, ਤਾਂ ਮੂੰਗੀ ਦੀ ਖਰੀਦ ਲਈ 35 ਮੰਡੀਆਂ ਤੈਅ ਕੀਤੀਆਂ ਗਈਆਂ, ਜਦਕਿ ਇਸ ਵਾਰੀ ਮੱਕੀ ਸਰਕਾਰ ਵੱਲੋਂ MSP ਖਰੀਦਣ ਦੇ ਫੈਸਲੇ ਬਾਅਦ ਪੰਜਾਬ ਵਿੱਚ ਮੱਕੀ ਦੀ ਬਜਾਈ ਜਿਹੜੀ ਵੱਧ ਹੋ ਰਹੀ ਹੈ, ਮਤਲਬ ਕਿ ਮੂੰਗੀ ਤੇ ਮੱਕੀ ਦੋਨੇ ਹੀ ਵੱਧ ਗਏ। ਜੀ ਤਾਂ ਇਹਨਾਂ ਦਾ ਆਪਣਾ ਕਨਸਰਨ ਹੈ ਇਸ ਚੀਜ਼ ਨੂੰ ਲੈ ਕੇ ਕਿ ਬਈ ਸਾਡੇ ਖਰਚੇ ਵਰਚੇ ਪੈਂਦੇ ਆ, ਤੋ ਇਹ ਜਿਹੜੀ ਖਰੀਦ ਹੈ ਸਿੱਧੀ ਆਪ ਕਰਵਾ ਰਹੇ ਆ, ਤਾਂ ਉਹਦੇ ਨਾਲ ਸਾਡਾ ਲਾਸ ਹੋਏਗਾ, ਕਿਉਂਕਿ ਆੜਤ ਮਰ ਗਈ ਨਾ। ਸਿੱਧਾ ਸਿੰਪਲ ਜੇ ਤਰੀਕਾ ਹੋਵੇ ਗੱਲ ਕਰਨ ਦਾ ਜਾਂ ਜੀ ਗੱਲ ਸਮਝਣ ਦਾ, ਜੀ ਤਾਂ ਉਹ ਇਸ ਚੀਜ਼ ਨੂੰ ਆਪਾਂ ਸਮਝ ਸਕਦੇ। ਤਾਂ ਦੂਜੀ ਗੱਲ ਇਹ ਹੈ ਕਿ ਕਹਿੰਦੇ ਕਿ ਸਾਡੀ ਸਰਕਾਰ ਦੇ ਨਾਲ ਗੱਲਬਾਤ ਹੋਣੀ ਸੀ, ਪਰ ਅਸੀਂ ਅਲਟੀਮੇਟਮ ਦਿੱਤਾ, ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ, ਕੋਈ ਰਿਸਪੌਂਡ ਨਹੀਂ ਕੀਤਾ। ਸੋ ਲਿਹਾਜ਼ਾ ਅਸੀਂ 10 ਜੂਨ ਤੋਂ ਬਾਅਦ ਸਮੂਹ ਆੜ੍ਹਤੀਏ ਜਿਹੜੇ ਆ ਉਹ ਪੰਜਾਬ ਭਰ ਦੀਆਂ ਸੜਕਾਂ ਜਾਮ ਕਰਾਂਗੇ। ਤਾਂ ਇਹਦਾ ਮਤਲਬ ਇਹ ਹੈ ਕਿ ਇੱਕ ਜਾਮ ਜਿਹੜਾ ਹੁਣ ਉਹ ਮਤਲਬ ਜਿਵੇਂ ਕਹਿੰਦੇ ਹੁੰਦੇ ਕਿ ਇੱਕ ਜਾਮ ਤੇਰੇ ਨਾਮ, ਤਾਂ ਇਹ ਨਹੀਂ, ਉਹ ਕਹਿੰਦੇ ਕਿ ਇੱਕ ਜਾਮ ਹੁਣ ਆੜ੍ਹਤੀਆਂ ਦੇ ਨਾਮ ਦਾ ਲੱਗੇਗਾ ਸੜਕਾਂ ਤੇ। ਜੀ 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 ਲਖੀਮਪੁਰ ਖੀਰੀ ਹਿੰਸਾ ਦਾ ਜਿਹੜਾ ਗਵਾਹ ਦਿਲਬਾਗ ਸਿੰਘ, ਉਹਦੇ ਤੇ ਫਾਇਰਿੰਗ ਦੀ ਖਬਰ ਆਈ ਹੈ ਮਿੰਟੂ ਜੀ। ਦੇਖੋ ਇੱਕ ਅੱਗੇ ਵੀ ਗਵਾਹ ਤੇ ਹਮਲਾ ਹੋਇਆ ਸੀਗਾ, ਹੂੰ ਪਰ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਲੱਗਿਆ, ਕੋਈ ਅਪਡੇਸ਼ਨ ਜਿਹੜੀ ਆ ਨਹੀਂ ਮਿਲੀ ਇਸ ਮਾਮਲੇ ਦੇ ਵਿੱਚ, ਕੁਝ ਵੀ ਅਪਡੇਟ ਨਹੀਂ ਹੋਇਆ। ਜੀ ਪਰ ਉਹਦੇ ਚ ਮੈਨੂੰ ਲੱਗਦਾ ਕਿ ਅਖੀਰ ਫਿਰ ਮਾਮਲਾ ਦਰਜ ਹੋ ਗਿਆ ਸੀਗਾ, ਕਿਸਾਨ ਜਥੇਬੰਦੀਆਂ ਨੇ ਨੋਟਿਸ ਲਿਆ ਸੀਗਾ। ਤੇ ਇੱਕ ਹੋਰ ਖਬਰ ਆ ਗਈ ਆ ਕਿ ਭਾਰਤੀ ਕਿਸਾਨ ਯੂਨੀਅਨ ਟਕੈਬ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਆ, ਜੀ ਜਿਹੜੇ ਲਖੀਮਪੁਰ ਹਿੰਸਾ ਦੇ ਗਵਾਹ ਵੀ ਆ, ਦਿਲਬਾਗ ਸਿੰਘ, ਤਾਂ ਇਹਨਾਂ ਤੇ ਅਣਪਛਾਤੇ ਵਿਅਕਤੀਆਂ ਨੇ ਹਮਲਾ ਕੀਤਾ ਹੈ। ਜੀ ਤੇ ਪੁਲਿਸ ਨੇ ਦੱਸਿਆ ਕਿ ਮੰਗਲਵਾਰ ਰਾਤ ਉਸ ਸਮੇਂ ਇਹ ਅਟੈਕ ਹੋਇਆ ਜਦੋਂ ਦਿਲਬਾਗ ਸਿੰਘ ਗੋਲਾ ਕੋਤਵਾਲੀ ਇਲਾਕੇ ਦੇ ਅਲੀਗੰਜ ਮੁੰਡਾ ਰੋਡ ਤੋਂ ਆਪਣੀ SUV ਰਾਹੀਂ ਘਰ ਪਰਤ ਰਹੇ ਸਨ। ਜੀ ਉਹ ਬੜੀ ਮਾੜੀ ਗੱਲ ਹੈ ਜੀ। ਇਹ ਕਿਉਂ ਅਟੈਕ ਹੋ ਰਿਹਾ, ਹਾਲੇ ਵੀ ਕੋਈ ਕੋਰ ਕਸਰ ਹੈਗੀ ਇਹਦੇ ਵਿੱਚ, ਇਸ ਕਹਾਣੀ ਨੂੰ ਸਮਝਣ ਦੇ ਵਿੱਚ, ਕਿ ਕਰਵਾ ਕੌਣ ਰਹੇ? ਕਰਵਾ ਤੇ ਉਹੀ ਨਾ ਜਿਹੜੇ ਡਾਢੇ ਲੋਕ ਇਸ ਮਾਮਲੇ ਦੇ ਵਿੱਚ ਫਸੇ ਹੋਏ ਨੇ। ਜੀ ਇੱਕ ਪਾਸੇ ਇਹ ਲੋਕ ਜਿਹੜੇ ਬਹੁਤ ਪਾਵਰਫੁਲ ਲੋਕ ਨੇ, ਜਿਨ੍ਹਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਸ ਸਾਰੇ ਘਟਨਾਕ੍ਰਮ ਦਾ ਜਾਂ ਇਸ ਸਾਰੇ ਹੱਤਿਆਕਾਂਡ ਦਾ ਮੁੱਢ ਬੰਨਿਆ। ਫਿਰ ਬੇਸ਼ਰਮੀ ਦੇ ਨਾਲ ਕੇਂਦਰ ਸਰਕਾਰ ਨੇ ਉਹ ਮੰਤਰੀ ਜਿਹੜਾ ਬਚਾਇਆ, ਤਾਂ ਹੁਣ ਗਵਾਹਾਂ ਤੇ ਅਟੈਕ ਹੋਣੇ ਸਟਾਰਟ ਹੋ ਗਏ ਆ। ਤਾਂ ਇਸ ਦੇਸ਼ ਦੇ ਵਿੱਚ ਇਹ ਗੱਲ ਯਾਦ ਰੱਖਣੀ ਚਾਹੀਦੀ ਆ ਕਿ ਆਸਾਰਾਮ ਨੂੰ ਸਜ਼ਾ ਤੱਕ ਪਹੁੰਚਾਉਂਦਿਆਂ ਦਰਜਨ ਦੇ ਕਰੀਬ ਗਵਾਹਾਂ ਨੂੰ ਆਪਣੀ ਬਲੀ ਦੇਣੀ ਪਈ ਸੀ। ਜੀ ਸਜ਼ਾ ਸੌਖੀ ਨਹੀਂ ਹੋਈ ਆਸਾਰਾਮ ਨੂੰ, ਕਦੇ ਉਹਨਾਂ ਬਾਰੇ ਤਾਂ ਕੋਈ ਤੁਹਾਨੂੰ ਮੀਡੀਆ ਰਿਪੋਰਟ ਮਿਲੇਗੀ ਨਹੀਂ।
ਬਿਲਕੁਲ। ਉਹਨਾਂ ਨੂੰ ਕੋਈ ਨਹੀਂ ਯਾਦ ਕਰਦਾ ਜਿਨ੍ਹਾਂ ਨੇ ਆਪਣੀ ਜਾਨ ਗਵਾ ਦਿੱਤੀ। ਸੋ ਇਸ ਕਰਕੇ ਜਿਵੇਂ ਡੇਰਾ ਮੁਖੀ ਵਾਲੇ ਮਾਮਲੇ 'ਚ ਛਤਰਪਤੀ ਦਾ ਮਾਮਲਾ ਹੈ। ਹੂੰ, ਸੋ ਗੱਲ ਇਹ ਆ ਕਿ ਇਹ ਜ਼ਰੂਰੀ ਨਹੀਂ ਹੈ ਕਿ ਮਤਲਬ ਕਿ ਜੀ ਸੱਟ ਲੱਗ ਗਈ, ਫੇਟ ਲੱਗ ਗਈ ਤੇ ਉਹ ਚੱਕਰੀ ਜੀ ਘੁਮਾਉਂਦੇ ਰਹਿਣ, ਏਦਾਂ ਨਹੀਂ ਜੀ ਓਦਾਂ ਹੋ ਗਿਆ, ਜਾਂਚ ਪੜਤਾਲ। ਬੜਾ ਸੀਰੀਅਸਲੀ ਲੈਣ ਵਾਲਾ ਇਹ ਮੁੱਦਾ ਹੈ ਜੀ। ਤੇ ਜਿੰਨੇ ਵੀ ਅਹਿਮ ਗਵਾਹ ਤੁਸੀਂ ਉਹਨਾਂ ਦੀ ਸਿਕਿਉਰਿਟੀ ਮੰਗੋ, ਜੇ ਨਹੀਂ ਦਿੰਦੇ ਤਾਂ ਥਰੂ ਕੋਰਟ ਉਹ ਸਿਕਿਉਰਿਟੀ ਜਿਹੜੀ ਆ ਉਹ ਲੈ ਕੇ ਦਿਓ ਉਹਨਾਂ ਨੂੰ। ਜੀ, ਜੀ। ਇਹ ਮੈਂ ਮਿੰਟੂ ਕਿਸਾਨ ਜਥੇਬੰਦੀਆਂ ਨੂੰ ਕਹਿ ਰਿਹਾ, ਤੁਹਾਨੂੰ ਨਹੀਂ, ਕਿਸਾਨ ਜਥੇਬੰਦੀਆਂ ਨੂੰ ਕਹਿ ਰਿਹਾ ਕਿ ਬਿਲਕੁਲ। ਭਾਈ ਤੁਹਾਡਾ ਕੰਮ ਇੱਕ ਇਹ ਨਹੀਂ ਹੈ ਇਕੱਲੇ ਚੰਦੇ ਬੰਦੇ ਪਿੱਛੇ ਲੜੀ ਜਾਓ, ਇੱਥੇ ਜਗਰਾਉਂ ਬਹਿ ਗਏ, ਕਦੇ ਲੁਧਿਆਣੇ ਬਹਿ ਗਏ, ਉੱਧਰ ਵੀ ਚਲੇ ਜਾਓ। ਜੀ। ਮਿੰਟੂ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਸ਼ੁਕਰੀਆ ਜੀ। ਜੀ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਜੁੜੇ ਸਾਂ ਮਿੰਟੂ ਗੁਰਸਰਗਾ ਜੀ ਦੇ ਨਾਲ ਤੇ ਅਗਲੇ ਹਿੱਸੇ ਦੇ ਵਿੱਚ ਕਈ ਹੋਰ ਅਹਿਮ ਖਬਰਾਂ ਬਾਰੇ ਆਪਾਂ ਚਰਚਾ ਕਰਾਂਗੇ। ਤੁਹਾਨੂੰ ਕਈ ਹੋਰ ਇਲਾਕਿਆਂ ਦੀਆਂ ਜਿਹੜੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦੇਸ਼ ਭਰ ਦੇ ਵਿੱਚੋਂ। ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਕਿਤੇ ਨਾ ਜਾ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਆਪਾਂ ਹੁਣੇ ਪਰਤਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਭਾਰਤ ਦੇ ਵਿੱਚ ਵਾਪਰੀਆਂ ਕੀ ਹੋਰ ਅਹਿਮ ਖਬਰਾਂ ਦੇ ਬਾਰੇ ਤੁਹਾਨੂੰ ਦਿੰਦੇ ਚੱਲਦੇ ਹਾਂ ਕੁਝ ਖਾਸ ਜਾਣਕਾਰੀਆਂ। ਕਰਨਾਟਕ ਦੀ ਗੱਲ ਕਰਾਂਗੇ। ਕਾਂਗਰਸ ਪਾਰਟੀ ਨੂੰ ਇੱਕ ਤੋਂ ਬਾਅਦ ਇੱਕ ਝਟਕੇ ਲੱਗ ਰਹੇ ਨੇ। ਕਾਂਗਰਸ ਦਾ ਮਸ਼ਹੂਰ ਚਿਹਰਾ ਅਤੇ ਸੁਪਰੀਮ ਕੋਰਟ ਦਾ ਵਕੀਲ ਬਰਜੇਸ਼ ਕਲੱਪਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਪਿਛਲੇ 25 ਸਾਲਾਂ ਤੋਂ ਕਾਂਗਰਸ ਦੇ ਨਾਲ ਜੁੜੇ ਹੋਏ ਸਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ ਪੱਤਰ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹ ਹਾਲ ਹੀ ਦੇ ਸਮੇਂ ਦੇ ਵਿੱਚ ਆਪਣੇ ਉਤਸ਼ਾਹ ਦੇ ਵਿੱਚ ਕਮੀ ਮਹਿਸੂਸ ਕਰ ਰਹੇ ਨੇ ਅਤੇ ਉਹਨਾਂ ਦੀ ਕਾਰਗੁਜ਼ਾਰੀ ਨੇ ਨਿਰਾਸ਼ ਕਰਨ ਵਾਲੀ ਹੈ। ਕਲੱਪਾ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੀ ਪੂਰੀ ਸੰਭਾਵਨਾ ਹੈ। ਇੱਥੇ ਵੀ ਦੱਸਦੇ ਚੱਲ ਗਏ ਕਿ ਕਾਂਗਰਸ ਨੂੰ ਇੱਕ ਤੋਂ ਬਾਅਦ ਇੱਕ ਝਟਕਾ ਲੱਗ ਰਿਹਾ। ਪਹਿਲਾਂ ਵੀਕੇ ਥਾਮਸ, ਉਸ ਤੋਂ ਬਾਅਦ ਸੁਨੀਲ ਜਾਖੜ, ਉਸ ਤੋਂ ਬਾਅਦ ਹਾਰਦਿਕ ਪਟੇਲ ਤੇ ਉਸ ਤੋਂ ਬਾਅਦ ਬਰਜੇਸ਼ ਕਲੱਪਾ ਤੇ ਇਸੇ ਦਰਮਿਆਨ ਕਈ ਹੋਰ ਛੋਟੀਆਂ-ਛੋਟੀਆਂ ਜਿਹੜੀਆਂ ਅਹੁਦਿਆਂ ਤੇ ਲੋਕ ਬੈਠੇ ਸੀ, ਛੋਟੀਆਂ-ਛੋਟੀਆਂ ਪੋਸਟਾਂ ਤੇ ਲੋਕ ਬੈਠੇ ਸੀਗੇ, ਉਹਨਾਂ ਨੇ ਆਪਣੇ ਜਿਹੜੇ ਅਸਤੀਫੇ ਆ ਉਹ ਦੇ ਦਿੱਤੇ ਆ ਤੇ ਕਪਿਲ ਸਿੱਬਲ ਨੇ ਆਜ਼ਾਦ ਉਮੀਦਵਾਰ ਦੇ ਵਜੋਂ ਨਾਮਜ਼ਦਗੀ ਭਰੀ ਆ। ਮਤਲਬ ਉਹ ਕਹਿੰਦੇ ਮੈਂ ਵੀ ਅਸਤੀਫਾ ਜਿਹੜਾ ਕਾਂਗਰਸ ਨੂੰ ਪਿਛਲੇ ਮਹੀਨਿਆਂ ਦੇ ਵਿੱਚ ਦੇ ਦਿੱਤਾ ਸੀਗਾ। ਨਵੀਂ ਦਿੱਲੀ ਦੀ ਗੱਲ ਕਰਾਂਗੇ ਜਿੱਥੇ ਕਿਡਨੀ ਰੈਕਟ ਗਰੁੱਪ ਦਾ ਪਰਦਾਫਾਸ਼ ਕੀਤਾ ਹੈ। ਦੱਖਣੀ ਦਿੱਲੀ ਦੀ ਇਹ ਖਬਰ ਹੈ ਜਿੱਥੇ ਕਿਡਨੀ ਰੈਕਟ ਗਰੁੱਪ ਦਾ ਪਰਦਾਫਾਸ਼ ਕਰਕੇ ਇਸ ਸਬੰਧ ਦੇ ਵਿੱਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ 10 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਦੀ ਸੂਚਨਾ ਥਾਣਾ ਹੌਜ਼ ਖਾਸ ਨੂੰ ਦਿੱਤੀ ਗਈ ਸੀ। ਪੁਲਿਸ ਨੇ ਇਹ ਗੱਲ ਦੱਸੀ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਵਿੱਚੋਂ ਇੱਕ ਡਾਕਟਰ ਹੈ ਜਦਕਿ ਬਾਕੀ ਟੈਕਨੀਸ਼ੀਅਨ ਅਤੇ ਸਹਾਇਕ ਨੇ। ਸੋਨੀਪਤ ਦੇ ਵਿੱਚ ਇੱਕ ਆਪਰੇਸ਼ਨ ਥੀਏਟਰ ਬਣਾਇਆ ਗਿਆ ਸੀ ਜਿੱਥੇ ਮਰੀਜ਼ਾਂ ਦੇ ਆਪਰੇਸ਼ਨ ਕੀਤੇ ਜਾਂਦੇ ਸਨ। ਪੁਲਿਸ ਨੇ ਇਹ ਵੀ ਗੱਲ ਦੱਸੀ ਹੈ ਵੀ ਹਿਰਾਸਤ ਦੇ ਵਿੱਚ ਲਏ ਗਏ ਡਾਕਟਰ ਨੇ ਪੁੱਛ ਪੜਤਾਲ ਦੇ ਦੌਰਾਨ ਇੱਕ ਪ੍ਰਕਿਰਿਆ ਦੇ ਲਈ ਮਰੀਜ਼ ਤੋਂ ਲੱਖਾਂ ਰੁਪਏ ਵਸੂਲਣ ਦੀ ਗੱਲ ਕਬੂਲੀ ਹੈ। 6 ਮਹੀਨਿਆਂ ਦੇ ਦੌਰਾਨ ਲਗਭਗ 14 ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਹੋ ਸਕਦਾ ਹੈ ਕਿ ਜਿਵੇਂ-ਜਿਵੇਂ ਜਾਂਚ ਅੱਗੇ ਵਧੂਗੀ ਆંકੜਾ ਵੀ ਹੋਰ ਵੱਧ ਜਾਵੇ। ਪੁਲਿਸ ਨੇ ਇਹ ਵੀ ਕਿਹਾ ਕਿ ਖੁਲਾਸਾ ਹੋਇਆ ਕਿ ਡਾਕਟਰ ਜ਼ਿਆਦਾਤਰ ਗਰੀਬ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ ਅਤੇ ਉਹਨਾਂ ਨੂੰ ਹੋਰ ਪੈਸੇ ਦੇ ਕੇ ਭਰਮਾਉਂਦੇ ਸਨ। ਉਹ ਸੋਸ਼ਲ ਮੀਡੀਆ ਤੇ ਵੀ ਗਾਹਕਾਂ ਦੀ ਭਾਲ ਕਰਦਾ ਸੀ। ਪੁਲਿਸ ਵੱਲੋਂ ਇਸ ਸਬੰਧ ਦੇ ਵਿੱਚ ਹੋਰ ਗ੍ਰਿਫਤਾਰੀਆਂ ਕੀਤੇ ਜਾਣ ਦੀ ਵੀ ਸੰਭਾਵਨਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਨੈਸ਼ਨਲ ਹੈਰਲਡ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪਾਰਟੀ ਆਗੂ ਰਾਹੁਲ ਗਾਂਧੀ ਨੂੰ ਸੰਮਨ ਜਾਰੀ ਕੀਤਾ ਹੈ। ਕਾਂਗਰਸ ਪ੍ਰਧਾਨ ਨੂੰ ਈਡੀ ਨੇ 8 ਜੂਨ ਨੂੰ ਪੇਸ਼ ਹੋਣ ਦੇ ਲਈ ਕਿਹਾ, ਜਦਕਿ ਮੰਨਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੂੰ ਇਸ ਮਾਮਲੇ ਦੇ ਵਿੱਚ ਪਹਿਲਾਂ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ। ਕਾਂਗਰਸੀ ਲੀਡਰ ਅਭਿਸ਼ੇਕ ਮਨੂ ਸਿੰਘਵੀ ਨੇ ਪੱਤਰਕਾਰਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸੀਨੀਅਰ ਨੇਤਾ ਸੋਨੀਆ ਗਾਂਧੀ ਸੰਮਨਾਂ ਦੀ ਪਾਲਣਾ ਕਰੇਗੀ ਤੇ ਜੇਕਰ ਰਾਹੁਲ ਗਾਂਧੀ ਇੱਥੇ ਨੇ ਤਾਂ ਉਹ ਵੀ ਪੇਸ਼ ਹੋਣਗੇ ਜਾਂ ਫਿਰ ਨਵੀਂ ਤਰੀਕ ਦੇ ਲਈ ਬੇਨਤੀ ਕਰਨਗੇ। ਇਸੇ ਦੌਰਾਨ ਕਾਂਗਰਸ ਨੇ ਕਿਹਾ ਕਿ ਉਸ ਦੀ ਲੀਡਰਸ਼ਿਪ ਸਰਕਾਰ ਦੇ ਅਜਿਹੇ ਘਟੀਆ ਕਾਰਵਾਈਆਂ ਜਾਂ ਵਤੀਰਿਆਂ ਤੋਂ ਡਰਨ ਵਾਲੀ ਨਹੀਂ ਹੈ। ਅਜਿਹੀਆਂ ਕਾਰਵਾਈਆਂ ਸਿਰਫ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰਨ ਦੇ ਲਈ ਹੈ। ਪੰਜਾਬ ਦੀਆਂ ਖਬਰਾਂ ਦਾ ਰੁਖ ਕਰਦੇ ਹਾਂ। ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਆਪਣੀ ਜਾਨ ਨੂੰ ਖਤਰੇ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਪੰਜਾਬ ਪੁਲਿਸ ਦੇ ਹਵਾਲੇ ਨਾ ਕਰਨ ਤੇ ਸੁਰੱਖਿਆ ਦੀ ਮੰਗ ਕਰਨ ਵਾਲੀ ਪਟੀਸ਼ਨ ਦਿੱਲੀ ਹਾਈ ਕੋਰਟ ਤੋਂ ਵਾਪਸ ਲੈ ਲਈ ਹੈ। ਉਹ ਹੁਣ ਇਸ ਬਾਰੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰੇਗਾ। ਗੈਂਗਸਟਰ ਬਿਸ਼ਨੋਈ ਦਾ ਕਹਿਣਾ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਵਿੱਚ ਉਸ ਨੂੰ ਝੂਠਾ ਫਸਾਇਆ ਜਾ ਰਿਹਾ ਹੈ। ਦਿੱਲੀ ਪੁਲਿਸ ਨੇ ਉਸ ਤੋਂ ਇਸ ਮਾਮਲੇ ਦੇ ਵਿੱਚ ਪੁੱਛ ਪੜਤਾਲ ਵੀ ਕੀਤੀ ਹੈ। ਬਿਸ਼ਨੋਈ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਵੀ ਉਸ ਨੂੰ ਝੂਠੇ ਮੁਕਾਬਲੇ ਦੇ ਵਿੱਚ ਮਾਰ ਸਕਦੀ ਹੈ। ਸੰਗਰੂਰ ਦਾ ਰੁਖ ਕਰਾਂਗੇ ਜਿੱਥੇ 22 ਦਿਨਾਂ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਪੱਕੇ ਰੋਸ ਧਰਨੇ ਤੇ ਬੈਠੇ ਪੰਜਾਬ ਪੁਲਿਸ ਭਰਤੀ ਉਮੀਦਵਾਰਾਂ ਵਿੱਚੋਂ 7 ਕੁੜੀਆਂ ਸਵੇਰੇ ਹਰੀਪੁਰਾ ਰੋਡ ਤੇ ਕਰੀਬ 100 ਫੁੱਟ ਉੱਚੀ ਪਾਣੀ ਵਾਲੀ ਟੈਂਕੀ ਤੇ ਚੜ ਗਈਆਂ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਸਾਥੀ ਉਮੀਦਵਾਰਾਂ ਨੇ ਹੁਣ ਹੇਠਾਂ ਧਰਨਾ ਲਾ ਦਿੱਤਾ ਹੈ। ਪ੍ਰਦਰਸ਼ਨਕਾਰੀ ਇਸ ਗੱਲ ਦੀ ਮੰਗ ਕਰ ਰਹੇ ਨੇ ਕਿ ਸਾਲ 2016 ਤੋਂ ਲਟਕ ਰਹੀ ਭਰਤੀ ਪ੍ਰਕਿਰਿਆ ਮੁਕੰਮਲ ਕਰਕੇ ਤੁਰੰਤ ਨਿਯੁਕਤੀ ਪੱਤਰ ਜਿਹੜੇ ਆ ਉਹ ਸੌਂਪੇ ਜਾਣ। ਸੂਬਾ ਆਗੂ ਜਗਦੀਪ ਸਿੰਘ ਨੇ ਕਿਹਾ ਕਿ ਭਰਤੀ ਲਈ ਮੈਡੀਕਲ ਅਤੇ ਵੈਰੀਫਿਕੇਸ਼ਨ ਹੋ ਚੁੱਕੀ ਹੈ ਪਰ ਨਿਯੁਕਤੀ ਪੱਤਰ ਜਿਹੜੇ ਆ ਉਹ ਨਹੀਂ ਦਿੱਤੇ ਜਾ ਰਹੇ। ਮੁੱਖ ਮੰਤਰੀ ਨੇ ਮਹੀਨੇ ਦੇ ਵਿੱਚ ਮਸਲਾ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਸੀ ਪਰ 9 ਮਈ ਨੂੰ ਭਰੋਸੇ ਦੀ ਮਿਆਦ ਵੀ ਲੰਘ ਚੁੱਕੀ ਹੈ ਜਿਸ ਤੋਂ ਖਫਾ ਉਮੀਦਵਾਰ 10 ਮਈ ਤੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਪੱਕੇ ਮੋਰਚੇ ਤੇ ਬੈਠ ਚੁੱਕੇ ਨੇ। ਪਟਿਆਲਾ ਦਾ ਰੁਖ ਕਰਾਂਗੇ ਜਿੱਥੇ ਪੰਜਾਬੀ ਯੂਨੀਵਰਸਿਟੀ ਦੀ ਵਿੱਤੀ ਹਾਲਤ ਇਸ ਕਦਰ ਨਿੱਘਰਦੀ ਜਾ ਰਹੀ ਹੈ ਕਿ ਇਹ ਸੰਸਥਾ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਤੋਂ ਵੀ ਅਸਮਰਥ ਹੋ ਗਈ ਹੈ ਜਿਸ ਕਰਕੇ ਮੁਲਾਜ਼ਮਾਂ ਦੇ ਵਿੱਚ ਰੋਹ ਲਗਾਤਾਰ ਵਧ ਰਿਹਾ ਹੈ। ਇਸੇ ਕੜੀ ਵਜੋਂ ਯੂਨੀਵਰਸਿਟੀ ਮੁਲਾਜ਼ਮਾਂ, ਅਫਸਰਾਂ ਤੇ
ਅਧਿਆਪਕਾਂ ਦੇ ਸਾਂਝੇ ਮੰਚ ਦੀ ਅਗਵਾਈ ਹੇਠ ਯੂਨੀਵਰਸਿਟੀ ਦਾ ਮੁੱਖ ਗੇਟ ਬੰਦ ਕਰ ਦਿੱਤਾ। ਗੇਟ ਬੰਦ ਕਰਨ ਦੀ ਇਹ ਕਾਰਵਾਈ ਇਸ ਵਕਤ ਹੀ ਸ਼ੁਰੂ ਕਰ ਦਿੱਤੀ ਸੀ, ਜਿਸ ਕਰਕੇ ਸਮੁੱਚਾ ਹਮਲਾ ਫੈਲਾ ਬਾਹਰ ਹੀ ਰਹਿ ਗਿਆ। 1 ਘੰਟਾ ਚੱਲੇ ਇਸ ਧਰਨੇ ਨੂੰ ਡਾਕਟਰ ਬਲਵਿੰਦਰ ਟਿਵਾਣਾ ਦੇ ਨਾਲ ਕਈ ਹੋਰ ਜਿਹੜੇ ਉੱਥੋਂ ਦੇ ਪ੍ਰੋਫੈਸਰ ਆ, ਉਹਨਾਂ ਨੇ ਵੀ ਸੰਬੋਧਨ ਕੀਤਾ, ਖਾਸ ਕਰਕੇ ਜਿਹੜੇ ਨਾਨ ਟੀਚਿੰਗ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਨੇ ਜਾਂ ਏ ਕਲਾਸ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਨੇ, ਉਹਨਾਂ ਨੇ ਵੀ। ਇਸ ਤੋਂ ਬਾਅਦ ਮੁਲਾਜ਼ਮਾਂ, ਅਫਸਰਾਂ ਤੇ ਟੀਚਰਾਂ ਦਾ ਇੱਕ ਕਾਫਲਾ ਵੀਸੀ ਦਫ਼ਤਰ ਵੱਲ ਵੀ ਰਵਾਨਾ ਹੋਇਆ ਸੀ, ਜਿਸ ਨੇ ਯੂਨੀਵਰਸਿਟੀ ਕੈਂਪਸ ਦੇ ਵਿੱਚ ਰੋਸ ਮਾਰਚ ਕੀਤਾ। ਬੁਲਾਰਿਆਂ ਦਾ ਇਹ ਕਹਿਣਾ ਹੈ ਕਿ ਪਹਿਲਾਂ ਉਹਨਾਂ ਨੂੰ ਮਾਰਚ ਤੇ ਅਪ੍ਰੈਲ ਤੇ ਹੁਣ ਅਪ੍ਰੈਲ ਤੇ ਮਈ ਦੀ ਤਨਖਾਹ ਨਹੀਂ ਮਿਲੀ ਹੈ। ਸਰਕਾਰ ਯੂਨੀਵਰਸਿਟੀ ਨੂੰ ਮਿਲਦੀ ਮਹੀਨਾਵਾਰ ਗ੍ਰਾਂਟ 10 ਕਰੋੜ ਤੋਂ ਵਧਾ ਕੇ 30 ਕਰੋੜ ਰੁਪਏ ਕਰੇ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਯੂਨੀਵਰਸਿਟੀ ਦੇ ਸਿਰ ਚੜੇ ਕਰਜ਼ੇ ਦੇ ਵਿੱਚੋਂ ਸਰਕਾਰ ਵੱਲੋਂ ਐਲਾਨਿਆ 150 ਕਰੋੜ ਰੁਪਏ ਦਾ ਪੈਕੇਜ ਫੌਰੀ ਤੌਰ ਤੇ ਜਾਰੀ ਕੀਤਾ ਜਾਣਾ ਚਾਹੀਦਾ। ਤੁਹਾਨੂੰ ਯਾਦ ਹੋਣਾ, ਭਗਵੰਤ ਮਾਨ ਨੇ ਕਿਹਾ ਸੀਗਾ ਕਿ ਜਿਹੜੇ ਵਿਦਿਅਕ ਅਦਾਰੇ ਨੇ ਇਹ ਕਰਜ਼ਾਈ ਨਹੀਂ ਹੋਣੇ ਚਾਹੀਦੇ, ਤੇ ਉਦੋਂ ਹੀ ਸ਼ਾਇਦ ਇਹ ਜਿਹੜਾ 150 ਕਰੋੜ ਰੁਪਏ ਦਾ ਪੈਕੇਜ ਆ ਉਹ ਐਲਾਨਿਆ ਗਿਆ ਸੀਗਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੀ ਪੰਜਾਬ ਤੋਂ ਖੋਹ ਲਈ ਗਈ ਹੈ ਇੱਕ ਤਰੀਕੇ ਦੇ ਨਾਲ। ਪੰਜਾਬੀ ਯੂਨੀਵਰਸਿਟੀ ਜਿਹੜੀ ਹੈ ਉਹ ਆਪਣੇ ਵਿੱਤੀ ਜਿਹੜੇ ਹਾਲਾਤ ਨੇ ਉਹਨਾਂ ਦੇ ਨਾਲ ਦੋ ਚਾਰ ਹੋ ਰਹੀ ਹੈ। ਸਾਨੂੰ ਸਾਰੇ ਪੰਜਾਬੀਆਂ ਨੂੰ ਸਿਰ ਜੋੜ ਕੇ ਇਹ ਸੋਚਣਾ ਪੈਣਾ ਹੈ ਕਿ ਸਾਡੇ ਜਿਹੜੇ ਵਿਦਿਅਕ ਅਦਾਰੇ ਨੇ, ਖਾਸ ਕਰਕੇ ਸਿਰਮੌਰ ਵਿਦਿਅਕ ਅਦਾਰੇ, ਜੇਕਰ ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਰੇ ਕੋਈ ਸਰਚ ਕਰੋਗੇ, ਖੋਜ ਕਰੋਗੇ, ਤਾਂ ਤੁਹਾਨੂੰ ਅਨੇਕਾਂ ਸਾਹਿਤਕਾਰਾਂ, ਰੰਗਮੰਚ ਦੇ ਆਰਟਿਸਟਾਂ, ਥੀਏਟਰ ਆਰਟਿਸਟਾਂ ਦੇ ਨਾਲ ਇੱਕ ਲੰਬੀ ਸੂਚੀ ਉਹਨਾਂ ਵੱਡੇ ਅਹੁਦਿਆਂ ਤੇ ਬੈਠੇ ਅਫਸਰਾਂ ਦੀ ਮਿਲ ਜੂਗੀ, ਜਿਨ੍ਹਾਂ ਨੇ ਮਾਲਵੇ ਦੇ ਵੱਖ-ਵੱਖ ਇਲਾਕਿਆਂ ਤੋਂ ਉੱਠ ਕੇ, ਕੋਈ ਟਿੱਬਿਆਂ 'ਚ ਉੱਠਿਆ, ਕੋਈ ਕਿਸੇ ਇਲਾਕੇ 'ਚ ਉੱਠਿਆ, ਇਸ ਯੂਨੀਵਰਸਿਟੀ ਦੇ ਵਿੱਚ ਉੱਚ ਸਿੱਖਿਆ ਪ੍ਰਾਪਤ ਕੀਤੀ ਤੇ ਵੱਡੇ-ਵੱਡੇ ਅਹੁਦਿਆਂ ਤੇ ਪਹੁੰਚੇ, ਖਾਸ ਕਰਕੇ ਨਾਂ ਵੀ ਕਮਾਇਆ। ਇੱਕ ਲੰਬੀ ਲਿਸਟ ਹੈ ਪੰਜਾਬੀ ਯੂਨੀਵਰਸਿਟੀ ਦੀ ਪਟਿਆਲਾ ਦੀ, ਸਾਹਿਤ ਦੇ ਵਿੱਚ ਇੱਕ ਬਹੁਤ ਵੱਡੀ ਦੇਣ ਹੈ। ਪਰ ਹੁਣ ਇਹ ਯੂਨੀਵਰਸਿਟੀ ਜਿਹੜੀ ਹੈ ਉਹ ਵਿੱਤੀ ਜਿਹੜੀਆਂ ਹਾਲਾਤ ਨੇ, ਮਾੜੇ ਨੇ, ਉਹਨਾਂ ਦੇ ਨਾਲ ਜੂਝ ਰਹੀ ਆ, ਤੇ ਅਫਸਰਾਂ ਨੂੰ, ਖਾਸ ਕਰਕੇ ਅਧਿਆਪਕਾਂ ਨੂੰ, ਅਫਸਰਾਂ ਨੂੰ ਤੇ ਮੁਲਾਜ਼ਮਾਂ ਨੂੰ, ਜਿਹੜੇ ਨਾਨ ਟੀਚਿੰਗ ਸਟਾਫ ਆ, ਉਹਨਾਂ ਨੂੰ ਵੀ ਜਿਹੜੀਆਂ ਤਨਖਾਹਾਂ ਦੇਣੀਆਂ ਉਹ ਔਖੀਆਂ ਹੋਈਆਂ ਪਈਆਂ ਨੇ। ਤਾਂ ਸਾਨੂੰ ਸੋਚਣਾ ਪੈਣਾ ਕਿ ਸਾਡੇ ਵਿਦਿਅਕ ਅਦਾਰੇ ਜਾ ਕਿੱਧਰ ਨੂੰ ਰਹੇ ਨੇ। ਸਕੂਲਾਂ ਦਾ ਅਸੀਂ ਆਲਰੇਡੀ ਹਾਲਾਤ ਵੇਖ ਚੁੱਕੇ ਹਾਂ ਕਿ ਕੀ ਨੇ। ਬੇਸ਼ੱਕ ਸਰਕਾਰਾਂ ਕਹੀ ਜਾਣ ਕਿ ਦੇਸ਼ ਭਰ ਦੇ ਵਿੱਚੋਂ ਨੰਬਰ 1 ਆ, ਪਰ ਉਹਨਾਂ ਦੇ ਵਿੱਚ ਸਾਰੇ ਸਕੂਲਾਂ ਨੂੰ ਕਾਊਂਟ ਕੀਤਾ ਗਿਆ, ਸਣੇ ਪ੍ਰਾਈਵੇਟ ਤੇ ਸਣੇ ਸਰਕਾਰੀ। ਪਰ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਬਹੁਤੇ, ਸਾਰੇ ਨਹੀਂ, ਬਹੁਤੇ ਸਰਕਾਰੀ ਸਕੂਲਾਂ ਦੀ ਹਾਲਤ ਇਹ ਆ ਕਿ ਉੱਥੇ ਅਮਲਾ ਫੈਲਾ ਤਾਂ ਹੈ ਨਹੀਂਗਾ, ਟੀਚਿੰਗ ਸਟਾਫ ਵੀ ਹੈ ਨਹੀਂ, ਪਰ ਬੱਚੇ ਜਿਹੜੇ ਆ ਉਹ ਮਿਡ ਡੇ ਮੀਲ ਖਾਣ ਜ਼ਰੂਰ ਆ ਜਾਂਦੇ ਆ। ਸੋ ਸਾਨੂੰ ਇਸ ਪਾਸੇ ਜ਼ਰੂਰ ਤਵੱਜੋ ਦੇਣੀ ਚਾਹੀਦੀ ਹੈ। ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਬਹੁਤ ਸਾਰੇ ਰੌਸ਼ਨ ਦਿਮਾਗ ਚਿਹਰੇ ਨੇ, ਰੌਸ਼ਨ ਦਿਮਾਗ ਬੰਦੇ ਨੇ, ਕਈ ਲੋਕ ਹਾਈਲੀ ਐਜੂਕੇਟਡ ਨੇ, ਉੱਚ ਵਿੱਦਿਆ, ਉੱਚ ਸਿੱਖਿਆ ਪ੍ਰਾਪਤ ਨੇ, ਵੱਡੇ-ਵੱਡੇ ਅਹੁਦਿਆਂ ਤੇ ਵੀ ਰਹੇ ਨੇ। ਤਾਂ ਉਹਨਾਂ ਨੂੰ ਇਸ ਪਾਸੇ ਖਾਸ ਧਿਆਨ ਦੇਣ ਦੀ ਲੋੜ ਆ, ਤਾਂ ਜੋ ਇਹਨਾਂ ਵਿਦਿਅਕ ਅਦਾਰਿਆਂ ਨੂੰ ਬਚਾਇਆ ਜਾ ਸਕੇ ਤੇ ਪੰਜਾਬ ਦੀਆਂ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨ ਉਹਨਾਂ ਨੂੰ ਵੀ ਸਿੱਖਿਅਤ ਕੀਤਾ ਜਾ ਸਕੇ, ਖਾਸ ਕਰਕੇ ਪੰਜਾਬੀ ਪ੍ਰੋਸਪੈਕਟ ਤੋਂ ਸਿੱਖਿਅਤ ਕੀਤਾ ਜਾ ਸਕੇ। ਪੰਜਾਬ ਸਰਕਾਰ ਦੀ ਗੱਲ ਕਰਦੇ ਹਾਂ। ਮਾਲ ਵਿਭਾਗ ਦੇ ਕੰਮਕਾਜ ਦੇ ਵਿੱਚ ਹੋਰ ਕੁਸ਼ਲਤਾ ਲਿਆਉਣ ਅਤੇ ਮਾਲੀਏ ਨੂੰ ਲੱਗਦੇ ਖੋਰੇ ਨੂੰ ਰੋਕਣ ਦੇ ਲਈ ਅਹਿਮ ਫੈਸਲਾ ਲੈਂਦਿਆਂ ਕਾਗਜ਼ੀ ਰੂਪ ਦੇ ਵਿੱਚ ਮਿਲਦੇ ਸਟੈਂਪ ਪੇਪਰ ਨੂੰ ਖਤਮ ਕਰ ਦਿੱਤਾ ਗਿਆ। ਹੁਣ ਤੋਂ ਹਰੇਕ ਕੀਮਤ ਦੇ ਸਟੈਂਪ ਪੇਪਰ ਨੂੰ ਈ ਸਟੈਂਪ ਦੇ ਰਾਹੀਂ, ਮਤਲਬ ਕੰਪਿਊਟਰ ਤੋਂ ਪ੍ਰਿੰਟ ਆਊਟ ਦੇ ਰਾਹੀਂ, ਕਿਸੇ ਵੀ ਅਸ਼ਟਾਮ ਫਰੋਸ਼ ਜਾਂ ਫਿਰ ਪੰਜਾਬ ਸਰਕਾਰ ਵੱਲੋਂ ਅਧਿਕਾਰਤ ਬੈਂਕਾਂ ਤੋਂ ਪ੍ਰਾਪਤ ਕੀਤਾ ਜਾ ਸਕੇਗਾ। ਇਸ ਸਹੂਲਤ ਦੀ ਸ਼ੁਰੂਆਤ ਕਰਨ ਤੋਂ ਬਾਅਦ ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਪਹਿਲਾਂ ਇਹ ਸਹੂਲਤ ਕੇਵਲ 20,000 ਤੋਂ ਉੱਪਰ ਦੇ ਸਟੈਂਪ ਪੇਪਰਾਂ ਲਈ ਸੀ। ਹੁਣ ਇਹ ਸਹੂਲਤ 1 ਰੁਪਏ ਦੇ ਸਟੈਂਪ ਪੇਪਰ ਤੱਕ ਵੀ ਕਰ ਦਿੱਤੀ ਹੈ। ਮਤਲਬ ਸਾਰੇ ਜਿਹੜੇ ਸਟੈਂਪ ਪੇਪਰ ਆ ਹੁਣ ਈ ਸਟੈਂਪ ਦੇ ਰਾਹੀਂ ਪ੍ਰਾਪਤ ਕੀਤੇ ਜਾ ਸਕਦੇ ਨੇ। ਇਸ ਦੇ ਨਾਲ ਹੀ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਹਰਜੋਤ ਸਿੰਘ ਖਾਲਸਾ ਜੀ, ਤੇ ਉਹਨਾਂ ਦੇ ਨਾਲ ਹੋਣਗੇ ਰਾਜਕਰਨਵੀਰ ਸਿੰਘ ਜੀ। ਅਮਰੀਕਾ ਸਮੇਤ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਸੋ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਅਦਬ ਸਹਿਤ ਸਤਿ ਸ਼੍ਰੀ ਅਕਾਲ।